ਪੰਜਾਬ ਦੀ ਓਰਲ ਹਿਸਟਰੀ ਤੇ ਕੰਮ ਕਰਨ ਵਾਲੇ ਜਿਹੜੇ ਸਾਡੇ ਕੋਲ ਚੰਦ ਜੀ ਹਨ, ਉਹਨਾਂ ਦੇ ਵਿੱਚੋਂ ਇੱਕ ਵੱਡਾ ਨਾਂ ਸਾਵਲ ਦਾਮੀ ਦਾ, ਜਿਨ੍ਹਾਂ ਦਾ YouTube ਤੇ ਚੈਨਲ ਤੁਹਾਨੂੰ ਮਿਲੇਗਾ 47 ਨਾਮਾਂ ਦੇ ਨਾਮ। ਆਪ ਪ੍ਰੋਫੈਸਰ ਵੀ ਹਨ ਔਰ ਪਿਛਲੇ ਸਾਨੂੰ ਜਿਹੜਾ ਸੈਸ਼ਨ ਹੈ ਉਹਦੇ ਵਿੱਚ ਇਹ ਪਤਾ ਚੱਲਿਆ ਕਿ ਜਿਤਨੀਆਂ ਪਾਰਟੀਸ਼ਨ ਤੇ ਇਹਨਾਂ ਨੇ ਸਟੋਰੀਜ਼ ਕੀਤੀਆਂ ਨੇ ਉਹਨਾਂ ਦੇ ਵਿੱਚ ਕੁਝ ਉਹਨਾਂ ਨੇ ਲਿਖਤੀ ਰੂਪ ਵੀ ਦੇ ਰਹੇ ਹਨ। ਸੋ ਕਿਹੜੀਆਂ ਸਟੋਰੀਜ਼ ਹਨ ਔਰ ਕਿਹੜੀਆਂ ਸਟੋਰੀਜ਼ ਦੇ ਉਹਨਾਂ ਦੇ ਜ਼ਿਹਨਾਂ ਤੇ ਅਸਰ ਹੋਇਆ ਔਰ ਕਿਹੜੀਆਂ ਸਟੋਰੀਜ਼ ਦੇ ਉਹ ਹਨ ਜਿਹੜਾ ਮੈਂ ਅਕਸਰ ਕਹਿੰਦਾ ਹੁੰਦਾ ਕਿ ਸਟੇਟ ਦਾ ਨੈਰੇਟਿਵ ਜਿਹੜਾ ਹੈ ਉਹ ਚੇਂਜ ਕਰ ਦਿੰਦੀ ਹੈ, ਕਿਉਂਕਿ ਸਟੇਟ ਦਾ ਨੈਰੇਟਿਵ ਤੇ ਹੋਰ ਹੈ, ਪੰਜਾਬ ਦੀ ਹਿਸਟਰੀ ਹੋਰ ਹੈ। ਸੋ ਜੋ ਮੁਤਾਲਾ ਪਾਕਿਸਤਾਨ ਦੇ ਵਿੱਚ ਤੇ ਸਾਨੂੰ ਪਾਕਿਸਤਾਨ ਦੇ ਵਿੱਚ ਪੜਾਇਆ ਜਾਂਦਾ ਹੈ, ਉਧਰ ਕੋਈ ਪੜਾਇਆ ਜਾਂਦਾ ਹੈ, ਉਹ ਕੁਝ ਹੋਰ ਹੈ। ਪੰਜਾਬ ਦੀ ਹਿਸਟਰੀ ਜਾਣਨੀ ਹੈ ਤੇ ਉਹ ਫਿਰ ਹੋਰ ਰੁੱਖ ਹੈ, ਔਰ ਰੁੱਖ ਜਾਣਨ ਵਾਲੇ ਬਹੁਤ ਘੱਟ ਲੋਕ ਹਨ। ਸ਼ੁਕਰੀਆ ਦਾਮੀ ਸਾਹਿਬ, ਤੁਸੀਂ ਅਗਲੇ ਸੈਸ਼ਨ ਦੇ ਨਾਲ ਅਗਲੇ ਹਿੱਸੇ ਦੇ ਨਾਲ ਫਿਰ ਟਾਈਮ ਦਿੱਤਾ ਔਰ ਅੱਜ ਅਸੀਂ ਬੈਠੇ ਹਾਂ ਉਹਦੇ ਤੇ ਗੱਲਬਾਤ ਕਰਨ। ਦਾਮੀ ਸਾਹਿਬ, ਅਸੀਂ ਛੱਡਿਆ ਸੀ, ਮੇਰਾ ਸਵਾਲ ਸੀ ਔਰ ਅਸੀਂ ਗੱਲਬਾਤ ਕਰ ਰਹੇ ਸੀ ਕਿ ਪਾਰਟੀਸ਼ਨ ਜਦੋਂ ਵਾਪਰਦੀ ਹੈ ਤੇ ਉਹਦੇ ਵਿੱਚ ਸਿੱਖਾਂ ਔਰ ਮੁਸਲਮਾਨਾਂ ਦਾ, ਜਿਹੜੇ ਪੰਜਾਬੀ ਹੀ ਸਨ ਸਾਰੇ, ਉਹਨਾਂ ਦੇ ਜ਼ਿਹਨਾਂ ਦੇ ਵਿੱਚ ਜੋ ਨਫ਼ਰਤ ਪਾਈ ਗਈ ਸੀ, ਉਸ ਨਫ਼ਰਤ ਨੇ ਕਤਲਾਮ ਨੂੰ ਜਨਮ ਦਿੱਤਾ ਔਰ ਇੱਕ ਵੱਡਾ ਕਤਲੇਆਮ ਜਿਹੜੀ ਜੈਨੋਸਾਈਡ ਹੋਈ ਪੰਜਾਬੀਆਂ ਦੀ, ਉਹਦੇ ਵਿੱਚ ਜਿਹੜਾ ਬਾਅਦ ਦੇ ਵਿੱਚ ਇਲਜ਼ਾਮ ਹੈ ਸਾਰਾ, ਉਹ ਇੱਕ ਜਿਹੜੀ ਰਿਲੀਜੀਅਸ ਕਮਿਊਨਿਟੀ ਹੈ, ਸਾਡੇ ਹਿੰਦੂ ਭੈਣ ਭਾਈ, ਸਾਡੀ ਸਾਈਡ ਤੋਂ ਉਹਨਾਂ ਨੂੰ ਦੇ ਦਿੱਤਾ ਜਾਂਦਾ ਹੈ। ਸਿੱਖ ਕਮਿਊਨਿਟੀ ਬਾਰੇ ਨੈਰੇਟਿਵ ਜਿਹੜਾ ਹੈ ਉਹ ਕੋਈ ਚੇਂਜ ਹੋਇਆ ਹੈ ਜ਼ਿਆ ਈਰਾ ਦੇ ਵਿੱਚ। ਇਸ ਤੋਂ ਪਹਿਲੇ ਤੱਕ ਨਫ਼ਰਤ ਕਰਦੇ ਸਨ ਲੋਕ, ਲੇਕਿਨ ਉਹ ਨਫ਼ਰਤ ਫਿਰ ਅਚਾਨਕ ਦੋਸਤੀ ਚ ਬਦਲਦੀ ਹੈ ਔਰ ਸਾਰੀ ਨਫ਼ਰਤ ਕਨਵਰਟ ਕਰ ਦਿੱਤੀ ਜਾਂਦੀ ਹੈ ਜਿਹੜਾ ਹਿੰਦੂ ਕਮਿਊਨਿਟੀ ਹੈ। ਤੁਸੀਂ ਇਸ ਨੂੰ ਉਸ ਸਾਈਡ ਤੇ ਕਿੰਜ ਦੇਖਿਆ? ਉਸ ਤਰ੍ਹਾਂ ਇਹ ਨੈਗੇਟਿਵ ਸਾਡੇ ਵਾਲਾ ਨਹੀਂ ਚੱਲਿਆ ਜਿਸ ਤਰ੍ਹਾਂ ਤੁਹਾਡੇ ਵੱਲ ਚੱਲਿਆ ਔਰ ਮੈਨੂੰ ਵੀ ਸੁਣਨ ਨੂੰ ਮਿਲਿਆ, ਪਰ ਫਿਰ ਵੀ ਕਿਤੇ ਕਿਤੇ ਕਦੇ ਕਦੇ ਜਦੋਂ ਜ਼ਿਕਰ ਹੁੰਦਾ ਸੀ 47 ਦਾ, ਕਿਉਂਕਿ ਹਿੰਦੂ ਜਮਾਤ ਜਿਹੜੀ ਸਾਡੀ ਉਹ ਬਹੁ ਗਿਣਤੀ 'ਚ ਆ ਔਰ ਦੇਸ਼ ਦੀ ਜਿਹੜੀ ਸੱਤਾ ਆ ਉਹਦੇ ਤੇ ਕਾਬਜ਼ ਰਹੀ ਆ, ਔਰ ਪਾਰਟੀਸ਼ਨ ਤੋਂ ਬਾਅਦ ਜਦੋਂ ਆਜ਼ਾਦੀ ਮਿਲੀ, ਕਿਉਂਕਿ ਵੱਡਾ ਰੋਲ ਤੇ ਪੰਜਾਬੀਆਂ ਦਾ ਸੀਗਾ ਤੇ ਉਹਨਾਂ ਦੇ ਵਿੱਚੋਂ ਵੀ ਸਿੱਖਾਂ ਦਾ ਸੀਗਾ, ਮੁਸਲਮਾਨਾਂ ਦਾ ਸੀਗਾ, ਹਿੰਦੂ ਵੀ ਸੀਗੇ, ਪਰ ਜਿਹੜੇ ਬੰਦੇ ਪਾਵਰ 'ਚ ਆਏ, ਸਾਹਮਣੇ ਆਏ, ਉਹ ਬਿਨਾਂ ਸ਼ੱਕ ਹਿੰਦੂ ਸੀਗੇ ਜੀ। ਕਈ ਪੰਜਾਬੀਆਂ ਦੇ ਮਨ ਦੇ ਵਿੱਚ ਇਹ ਵੀ ਗੱਲ ਆ ਗਈ ਕਿ ਦੇਖੋ ਕੁਰਬਾਨੀਆਂ ਅਸੀਂ ਕੀਤੀਆਂ ਔਰ ਸੱਤਾ ਤੇ ਕੁਝ ਲੋਕ ਹੋਰ ਕਾਬਜ਼ ਹੋ ਗਏ, ਇਹਦੇ ਕਰਕੇ ਵੀ ਕਿਤੇ ਨਾ ਕਿਤੇ ਇੱਕ ਟੀਸ ਜਿਹੀ ਪੰਜਾਬੀਆਂ ਦੇ ਦਿਲ 'ਚ ਰਹੀ। ਪਾਰਟੀਸ਼ਨ ਨੂੰ ਲੈ ਕੇ ਤੁਹਾਡੇ ਵੱਲ ਦੇ ਪਾਸਿਓਂ ਹਿੰਦੂਆਂ ਨੂੰ ਸਿੱਧਾ ਹੀ ਬਲੇਮ ਕਿ ਸਾਰੀ ਚਾਲ ਇਹਨਾਂ ਦੀ ਸੀ, ਇਹ ਸਾਰਾ ਮਤਲਬ ਸਕ੍ਰਿਪਟਡ ਸੀਗਾ ਜੋ ਵੀ ਕੁਛ ਹੋਇਆ, ਔਰ ਮੋਹਰੇ ਸਿੱਖਾਂ ਨੂੰ ਕਰ ਦਿੱਤਾ ਗਿਆ, ਇਸ ਤਰ੍ਹਾਂ ਦੀਆਂ ਗੱਲਾਂ ਹੁਣ ਤੱਕ ਸੁਣਨ ਨੂੰ ਮਿਲਦੀਆਂ ਹੁਣ ਤੱਕ ਜੀ। ਅੱਛਾ, ਮੈਂ ਜੋ ਮਹਿਸੂਸ ਕਰਦਾ ਕਿ ਕਿਤੇ ਨਾ ਕਿਤੇ ਅਸੀਂ ਬਾਇਸਡ ਹੋ ਜਾਂਦੇ ਹਾਂ, ਇਹ ਗੱਲ ਕਹਿੰਦੇ ਹਾਂ, ਅਸੀਂ ਭੁੱਲ ਜਾਂਦੇ ਹਾਂ ਵੀ ਹਿੰਦੂ ਵੀ ਉਵੇਂ ਹੀ ਦੁਖੀ ਹੋ ਕੇ ਇੱਧਰ ਆਏ। ਦੇਖੋ, ਹਿੰਦੂ ਸੱਤਾ ਜਾਂ ਹਿੰਦੂ ਸਾਈਕੀ ਜਾਂ ਸੱਤਾ ਤੇ ਕਾਬਜ਼ ਲੋਕ, ਸੱਤਾ ਨੂੰ ਬਰਕਰਾਰ ਰੱਖਣ ਵਾਲੇ ਲੋਕ, ਉਹ ਸਿਸਟਮ ਨੂੰ ਆਪਣੇ ਹਿਸਾਬ ਨਾਲ ਚਲਾਉਂਦੇ ਆ, ਨੋ ਡਾਊਟ। ਉਹ ਕੋਈ ਵੀ ਧਿਰ ਹੋਵੇ, ਕੋਈ ਵੀ ਧਰਮ, ਕਿਸੇ ਵੀ ਧਰਮ ਦੇ ਲੋਕ ਹੋਣ, ਕਿਸੇ ਵੀ ਜਾਤ ਦੇ ਲੋਕ ਹੋਣ, ਪਰ ਜਿਹੜੇ ਆਮ ਲੋਕ ਹੁੰਦੇ ਆ, ਉਹ ਹਿੰਦੂ ਹੋਣ, ਸਿੱਖ ਹੋਣ, ਮੁਸਲਮਾਨ ਹੋਣ ਜਾਂ ਕਿਸੇ ਹੋਰ ਜਾਤ ਬਰਾਦਰੀ ਦੇ ਮਜ਼ਹਬ ਦੇ ਹੋਣ, ਉਹਨਾਂ ਨੂੰ ਕਿਸੇ ਵੀ ਪੀੜ ਦਾ ਜਿਹੜਾ ਜਾਂ ਕਿਸੇ ਵੀ ਇਸ ਤਰ੍ਹਾਂ ਦਾ ਜਿਹੜਾ 47 ਵਰਗਾ ਵਰਤਾਰਾ ਆ, ਘੱਲੂਘਾਰਾ ਜਿਹਨੂੰ ਅਸੀਂ ਕਹਿੰਦੇ ਆ, ਉਹਦਾ ਦੁੱਖ ਬਰਾਬਰ ਝੱਲਣਾ ਪੈਂਦਾ। ਦੇਖੋ, ਮੈਂ ਮਹਿਸੂਸ ਇਹ ਕਰਦਾ, ਔਰ ਮੈਂ ਮਹਿਸੂਸ ਹੀ ਨਹੀਂ ਕਰਦਾ, ਮੇਰਾ ਇਹ ਮੰਨਣਾ ਵੀ ਆ ਕਿ ਜਿਹੜੀ ਇਹ ਪਾਰਟੀਸ਼ਨ ਹੋਈ ਆ ਉਹਦੇ ਵਿੱਚ ਹਰੇਕ ਪੰਜਾਬੀ ਨੇ ਦੁੱਖ ਝੱਲਿਆ, ਚਾਹੇ ਉਹ ਹਿੰਦੂ ਸੀ, ਸਿੱਖ ਸੀ, ਮੁਸਲਮਾਨ ਸੀ। ਜੇ ਸਿੱਖ 12 'ਚ ਗਏ, 12 ਨੂੰ ਆਬਾਦ ਕੀਤਾ, ਜ਼ਮੀਨਾਂ ਨੂੰ ਸਿੱਧਾ ਕੀਤਾ, ਜੰਗਲਾਂ ਨੂੰ ਪੁੱਟਿਆ, ਜਦੋਂ ਕਮਾਈਆਂ ਹੋਣ ਲੱਗੀਆਂ ਉਹਨਾਂ ਨੇ ਆਪਣੇ ਘਰ ਬਣਾ ਲਏ, ਜਦੋਂ ਕਹਿ ਲਓ ਜੀ ਕਿ ਉਹਨਾਂ ਨੇ ਇੱਕ ਸਵਰਗ ਸਿਰਜ ਦਿੱਤਾ, ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਜਲਾਵਤਨ ਹੋਣਾ ਪਿਆ ਜੀ। ਤੇ ਹਿੰਦੂ ਉਸ ਤੋਂ ਵੀ ਪਹਿਲਾਂ ਤਕਰੀਬਨ ਸਾਰੇ ਹੀ ਹੋਣ ਵਾਲੇ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਕਾਰੋਬਾਰ ਸੀਗੇ, ਸ਼ਾਹੂਕਾਰੇ ਸੀਗੇ, ਉਹਨਾਂ ਦੇ ਵੱਡੀਆਂ ਵੱਡੀਆਂ ਫੈਕਟਰੀਆਂ ਸੀ, ਉਹਨਾਂ ਦੀਆਂ ਇੰਡਸਟਰੀਜ਼ ਦੇ ਮਾਲਕ ਸੀਗੇ, ਉਹਨਾਂ ਨੂੰ ਵੀ ਉੱਜੜ ਕੇ ਆਉਣਾ ਪਿਆ। ਸੋ ਇਸੇ ਤਰ੍ਹਾਂ ਮੁਸਲਮਾਨਾਂ ਨੂੰ ਇੱਧਰੋਂ ਜਾਣਾ ਪਿਆ। ਸੋ ਇਹ ਆਪਾਂ ਮੈਨੂੰ ਲੱਗਦਾ ਕਿ ਹੁਣ ਉਹ ਜੋ ਗਿਆ ਕਿ ਆਪਾਂ ਕਿਸੇ ਇੱਕ ਕੌਮ ਨੂੰ ਬਲੇਮ ਨਾ ਦਈਏ,
ਤੇ ਇਹ ਮੰਨ ਕੇ ਚੱਲੀਏ ਵੀ ਪੰਜਾਬੀ, ਸਾਰੇ ਪੰਜਾਬੀਆਂ ਦਾ ਉਦੋਂ ਸਿਰ ਫਿਰਿਆ ਸੀਗਾ। ਆਮ ਲੋਕ ਇਸ ਦੁੱਖ ਨੂੰ ਹੰਢਾਉਣੇ ਵਾਲੇ ਸੀਗੇ, ਤੇ ਸਭ ਪਾਸੇ ਜਿਹੜੇ ਬਦਮਾਸ਼ ਵਿਅਕਤੀ ਦੇ ਲੋਕ ਸੀਗੇ। ਦੇਖੋ ਜੀ, ਇੱਕ ਸਿੱਧੀ ਜੀ ਉਦਾਹਰਨ ਆ ਰਜਾ ਸਾਹਿਬ, ਕਿ ਜੇ ਮੰਨ ਲਓ ਸਾਡੇ ਵੱਲ ਇੱਧਰਲੇ ਪੰਜਾਬ ਦੇ ਵਿੱਚ ਕੁਝ 4 10 20 ਬਦਮਾਸ਼ਾਂ ਨੇ ਇਕੱਠੇ ਹੋ ਕੇ ਜ਼ੁਲਮ ਕੀਤਾ, ਤੇ ਉਹਦਾ ਬਦਲਾ ਉਧਰ ਲਿਆ ਗਿਆ। ਜੇ ਉਧਰ ਕੀਤਾ ਤੇ ਉਹਦਾ ਬਦਲਾ ਇੱਧਰ ਲਿਆ ਗਿਆ। ਜੇ ਟ੍ਰੇਨ ਇੱਧਰ ਵੱਢੀ ਗਈ ਤਾਂ ਉਹਦੇ ਮੁਕਾਬਲੇ ਉਧਰ ਵੱਢੀ ਗਈ। ਜੇ ਇੱਧਰ ਜ਼ਿਆਦਤੀਆਂ ਹੋਈਆਂ, ਉਹਦਾ ਹਿਸਾਬ ਬਰਾਬਰ ਕਰਨ ਲਈ ਉਧਰ ਹੋਈਆਂ। ਜੇ ਉਧਰ ਹੋਈਆਂ ਤੇ ਉਹਦਾ ਹਿਸਾਬ ਇੱਧਰ ਬਰਾਬਰ ਕੀਤਾ ਗਿਆ। ਪਰ ਹਿਸਾਬ ਬਰਾਬਰ ਕਿਹਨਾਂ ਨਾਲ ਕੀਤਾ ਗਿਆ? ਆਮ ਲੋਕਾਂ ਨਾਲ। ਆਮ ਬੰਦੇ ਕੀਤੀਆਂ ਬਦਮਾਸ਼ੀਆਂ ਇਹ ਗੁੰਡਿਆਂ ਲੋਕਾਂ ਨੇ, ਭੁੱਖਿਆਂ ਲੋਕਾਂ ਨੇ, ਹਨਾ ਜੀ, ਇਹ ਵੈਸ਼ੀ ਲੋਕਾਂ ਨੇ, ਤੇ ਉਹਦਾ ਖਮਿਆਜ਼ਾ ਭੁਗਤਣਾ ਪਿਆ ਭੋਲੇ ਭਾਲੇ ਆਮ ਲੋਕ। ਮੈਂ ਵੰਡੀ, ਜਿਹੜੀਆਂ ਵੰਡੀਆਂ ਆ ਉਹ ਚਲੋ ਥੋੜੀ ਜਿਹੀ ਗੱਲ ਮੈਂ ਸਾਈਡ ਤੇ ਲੈ ਗਿਆ। ਵੰਡੀਆਂ ਜਿਹੜੀਆਂ ਆ ਉਹ ਹੋ ਗਈਆਂ, ਆਪਾਂ ਉੱਤੇ ਕਿੰਤੂ ਪ੍ਰੰਤੂ ਵੀ ਨਹੀਂ ਕਰਦੇ 75 ਸਾਲਾਂ ਬਾਅਦ, ਠੀਕ ਆ। ਪਰ ਉਸ ਤੋਂ ਬਾਅਦ ਜਿਹੜਾ ਹਿਜਰਤ ਦਾ ਇਹ ਸਾਰਾ ਪ੍ਰੋਸੈਸ ਚੱਲਿਆ, ਉਹਦੇ ਵਿੱਚ ਕੋਈ ਇੰਤਜ਼ਾਮ ਨਹੀਂ ਸੀਗਾ। ਉਹਦੇ ਵਿੱਚ ਸਾਰੀਆਂ ਕੌਮਾਂ ਨੇ ਦੁੱਖ ਝੱਲਿਆ ਜੀ। ਸੋ ਮੈਨੂੰ ਐਂ ਲੱਗਦਾ ਕਿ ਜਦੋਂ ਹੁਣ ਦੂਜੀਆਂ ਉਦਾਹਰਨਾਂ ਇਹ ਆ ਰਹੀਆਂ ਹਿੰਦੂਆਂ ਬਾਰੇ, ਮੈਂ ਸੋਚਦਾ ਹੁੰਦਾ ਕਿ ਕਿਉਂਕਿ ਹਿੰਦੂ ਬਹੁਤੇ ਲੋਕ ਵਪਾਰੀ ਸੀਗੇ, ਇਹ ਦੋਨੇ ਪਾਸੇ ਦੇ ਸਾਡੇ ਪੰਜਾਬੀਆਂ, ਮੁਸਲਮਾਨਾਂ ਤੇ ਸਿੱਖਾਂ 'ਚ ਵੀ ਇਹ ਗੱਲ ਆ ਜਾਂਦੀ ਆ, ਜਿਹੜਾ ਵਪਾਰੀ ਆ ਮੁਹੱਬਤ ਨਹੀਂ ਕਰ ਸਕਦਾ। ਵਪਾਰੀ ਐਂ ਲੱਗਦਾ ਇਹਨਾਂ ਨੂੰ ਕਿ ਵਪਾਰੀ ਜਿਹੜਾ ਆ ਉਹਦਾ ਕੋਈ ਦੇਸ਼ ਨਹੀਂ ਹੁੰਦਾ। ਵਪਾਰੀ ਨੇ ਆਪਣਾ ਕਾਰੋਬਾਰ ਕਰਨਾ ਹੁੰਦਾ, ਉਹਨੂੰ ਭਾਵੇਂ ਚੰਦ ਤੇ ਲੈ ਜਾਓ। ਵਪਾਰੀ ਆ ਹੁੰਦਾ, ਵਪਾਰੀ ਉਹ ਹੁੰਦਾ। ਯਾਰ ਵਪਾਰੀ ਵੀ ਤੇ ਇਨਸਾਨ ਹੁੰਦਾ ਜੀ। ਸੋ ਇੱਕ ਨਾ ਸਾਨੂੰ ਇਹ ਬਰਤਾਂਤ ਹੁਣ ਬਦਲਣ ਦੀ ਲੋੜ ਆ। ਜਿਹੜਾ ਉਹ ਐਪੀਸੋਡ ਲੰਘ ਗਿਆ, ਮੈਂ ਕਿਹਾ ਸੀਗਾ ਕਿ ਜਦੋਂ ਅਸੀਂ ਹੁਣ ਰਿਕਾਰਡਿੰਗ ਵੀ ਕਰਨ ਤੁਰਦੇ ਆ, ਬਹੁਤ ਘੱਟ ਰਿਕਾਰਡਿੰਗ ਜਿਹੜੀਆਂ ਹੋਈਆਂ ਹਿੰਦੂ ਲੋਕਾਂ ਦੀਆਂ ਜਿਨ੍ਹਾਂ ਨੇ ਪੀੜਾਂ ਝੱਲੀਆਂ। ਚਲੋ ਸ਼ੁਰੂਆਤ ਹੋਈ ਆ ਹਰਿਆਣੇ 'ਚ, ਦਿੱਲੀ ਦੇ ਵਿੱਚ ਵੀ ਹੋਈ ਆ। ਤੇ ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਵੀ ਜਦੋਂ ਅਸੀਂ ਪੰਜਾਬੀ ਦੀ ਗੱਲ ਕਰਦੇ ਆ ਤੇ ਸਾਨੂੰ ਫਿਰ ਇਹ ਵਿਤਕਰਾ ਬਿਲਕੁਲ ਆਪਣੇ ਦਿਮਾਗ 'ਚ ਨਹੀਂ ਰੱਖਣਾ ਚਾਹੀਦਾ ਵੀ ਕਿ ਪੰਜਾਬੀ ਸਪੈਸ਼ਲੀ ਸਿੱਖਾਂ ਨੇ ਦੁੱਖ ਝੱਲਿਆ ਜਾਂ ਮੁਸਲਮਾਨਾਂ ਨੇ ਝੱਲਿਆ। ਨਹੀਂ, ਹਿੰਦੂਆਂ ਨੇ ਵੀ ਬਰਾਬਰ ਦੁੱਖ ਝੱਲਿਆ। ਔਰ ਜਦੋਂ ਅਸੀਂ ਇਹਨਾਂ ਨੂੰ ਰਿਕਾਰਡ ਕਰਨ ਤੁਰਨਾ, ਜਾਤ ਧਰਮ ਤੋਂ ਉੱਪਰ ਉੱਠ ਕੇ ਇਹਨਾਂ ਦੇ ਦੁੱਖ ਨੂੰ ਇਕੱਠਾ ਕਰਨਾ, ਵਰਤਾਂਤ ਬਦਲ ਰਿਹਾ। ਔਰ ਇੱਕ ਚੀਜ਼ ਮੈਂ ਦੇਖੀ ਆ, ਤੁਹਾਡੇ ਵੱਲ ਦੇ ਪਾਸੇ ਮੈਂ ਲਾਹੌਰ ਗਿਆ ਸੀ ਪਿੱਛੇ, ਕਿ ਮੇਰੇ ਵਰਗਾ ਬੰਦਾ ਜਿਹਨੇ ਵਾਲ ਕੱਟਿਆ, ਭਾਵੇਂ ਕਿ ਉਹਦਾ ਪਿਛੋਕੜ ਸਿੱਖ ਧਰਮ ਨਾਲ ਹੀ ਆ, ਉਹਨੂੰ ਕਿਸੇ ਨੂੰ ਕੀ ਪਤਾ, ਪਰ ਜਿਹੜਾ ਪੱਗ ਆ, ਪੱਗ ਵਾਲੇ ਦੀ ਉਧਰ ਜ਼ਿਆਦਾ ਇੱਜ਼ਤ ਆ। ਤੇ ਅਕਸਰ ਇਹ ਤੁਹਾਡੇ ਲੋਕ ਸਵਾਲ ਪੁੱਛ ਲੈਂਦੇ ਆ ਵੀ ਤੁਸੀਂ ਹੈ ਕੌਣ ਆ ਜੀ, ਫਿਰ ਦੱਸਣਾ ਪੈਂਦਾ ਜੀ ਸਿੱਖ ਆ। ਅੱਛਾ ਸਿੱਖ ਆ, ਸਿੱਖਾਂ ਨਾਲ ਜੋ ਥੋੜਾ ਜਿਹਾ ਜ਼ਿਆਦਾ ਘੁੱਟ ਕੇ ਜੱਫੀ ਪਾਉਂਦੇ ਆ, ਤੇ ਕਿਤੇ ਨਾ ਕਿਤੇ ਇਹ ਗੱਲ ਹੈਗੀ ਆ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਇੱਕ ਹੋਰ ਵੀ ਹੈ ਜਿਹੜਾ ਮੇਰਾ ਅਜ਼ਮੂਦਾ ਨੁਸਖਾ ਹੈ। ਜਿਹੜੀ ਪੱਗ ਹੈ ਨਾ, ਉਹ ਵੀਵਰਸ਼ਿਪ ਵੀ ਬਹੁਤ ਲਿਆਂਦੀ ਸਾਡੀ YouTube ਤੇ। ਪੱਗ ਵਾਲੀ ਵੀਡੀਓ ਦੀ ਵੀਵਰਸ਼ਿਪ ਜ਼ਿਆਦਾ ਆਏਗੀ, ਦੂਸਰੀ ਦੀ ਵੀਵਰਸ਼ਿਪ ਨਹੀਂ ਆਏਗੀ, ਚਾਹੇ ਦੂਜੀ ਦੇ ਵਿੱਚ ਗੱਲਾਂ ਉਸ ਤੋਂ 10 ਗੁਣਾ ਬਿਹਤਰ ਹੋਣ। ਤੇ ਮੈਂ ਸਹਿਮਤ ਹਾਂ, ਜੋ ਜਿਤਨਾ ਮੈਂ ਇਸ ਤੇ ਕੰਮ ਕੀਤਾ ਹੈ, ਜਿਤਨਾ ਮੈਂ ਪੰਜਾਬ ਦੀ ਹਿਸਟਰੀ ਨੂੰ ਜਾਣਿਆ, ਕਿ ਪੰਜਾਬ ਅਗਰ ਉਜੜਿਆ ਹੈ ਤੇ ਇੱਥੇ ਜਿਤਨੀਆਂ ਰਿਲੀਜੀਅਸ ਕਮਿਊਨਿਟੀ ਸੀ ਸਾਰੇ ਉਜੜੇ, ਸਾਰੇ ਪੰਜਾਬੀ ਇਕੱਠੇ ਉਜੜੇ, ਔਰ ਨੁਕਸਾਨ ਹੋਇਆ ਤੇ ਸਭ ਦਾ ਹੋਇਆ ਹੈ। ਉਹਦੇ ਵਿੱਚ ਫਾਈਨੈਂਸ਼ੀਅਲ ਹੈ, ਜਾਨੀ ਹੈ। ਆਪਣਾ ਘਰ ਛੱਡਣਾ ਸਰ ਦਾਮੀ ਸਾਹਿਬ, ਇਹ ਬੜਾ ਬੁਰਾ ਤਜਰਬਾ ਹੁੰਦਾ। 4 ਦਿਨ ਆਪਣੇ ਘਰ ਤੋਂ ਬਾਹਰ ਪੈ ਜਾਣ ਤੇ ਬੰਦਾ ਇੰਜ ਦੌੜਦਾ ਹੈ ਜਿਵੇਂ ਕੋਈ ਜਾਨਵਰ, ਛੋਟੇ ਲੇੜਾ ਜਾਂ ਪਠੋਰਾ, ਉਹਨੂੰ ਬਾਹਰ ਛੱਡ ਦਿਓ ਨਾ, ਜਾਂ ਮੱਝ ਨੂੰ ਛੱਡ ਦਿਓ, 3 ਦਿਨ ਬਾਹਰ ਬੰਨ ਦਿਓ ਤੇ ਉਹ ਦੌੜੇਗੀ ਆਪਣੇ ਘਰ ਵੱਲ। ਤੇ ਇੱਥੋਂ ਬੜੀ ਪੀੜ ਹੁੰਦੀ ਹੈ ਕਿ ਇਹ ਤੇ ਜਾਨਵਰ ਹਨ ਤੇ ਉਹ ਇਨਸਾਨ ਜਿਨ੍ਹਾਂ ਨੂੰ ਤੁਸੀਂ ਆਪਣੇ ਘਰ ਬੇਘਰ ਕਰ ਦਿੱਤਾ। ਖੈਰ ਅੱਗੇ ਚੱਲਦੇ ਹਾਂ। ਦਾਮੀ ਸਾਹਿਬ, ਇਹਦੇ ਵਿੱਚ ਜਿਹੜੀ ਹਿੰਦੂ ਕਮਿਊਨਿਟੀ ਹੈ, ਅੱਛਾ ਮੇਰੀ ਨਾ ਖਾਸ ਦਿਲਚਸਪੀ ਵੀ ਇਸ ਦੇ ਵਿੱਚ ਹੈ ਕਿ ਇਹ ਵੰਡੀ ਜਿਹੜੀ ਗੋਰੇ ਨੇ ਪਾਈ ਸੀ ਲੈਂਗੁਏਜ ਤੇ, ਕਿ ਉਹਨਾਂ ਨੇ ਇਹ ਜ਼ਬਾਨਾਂ ਵੰਡ ਦਿੱਤੀਆਂ ਸਨ। ਪੰਜਾਬੀ ਲੈਂਗੁਏਜ ਸਿਰਫ ਸਿੱਖਾਂ ਵਾਸਤੇ ਰਹਿਣ ਦਿੱਤੀ ਸੀ, ਔਰ ਮੁਸਲਮਾਨਾਂ ਦੀ ਜ਼ਬਾਨ ਉਰਦੂ ਬਣਾ ਦਿੱਤੀ ਸੀ, ਔਰ ਹਿੰਦੂਆਂ ਦੀ ਹਿੰਦੀ ਬਣਾ ਦਿੱਤੀ ਸੀ। ਔਰ ਇਸ ਪ੍ਰੋਪੇਗੰਡੇ ਦਾ ਸ਼ਿਕਾਰ ਸਾਡਾ ਮੁਸਲਮਾਨ ਪੰਜਾਬੀ ਬਹੁਤ ਜ਼ਿਆਦਾ ਹੋਇਆ ਹੈ। ਉਹ ਤੇ ਹੁਣ ਮਰਦਾ ਹੈ ਨਾ, ਉਰਦੂ ਤੇ ਮਰਦਾ, ਉਹਨੂੰ ਆਪਣੀ ਲੈਂਗੁਏਜ ਉਹਨੂੰ ਕਿਤੇ ਮਿਲੇ ਜਾਂ ਉਹਦੀ ਜਿਤਨੀ ਬੇਕਦਰੀ ਹੋਵੇ ਉਹਨੂੰ ਉਸ ਦੀ ਪਰਵਾਹ ਨਹੀਂ, ਲੇਕਿਨ ਉਰਦੂ ਤੇ ਮਰਦਾ। ਦੂਜੇ ਸਾਈਡ ਤੇ ਜਿਹੜਾ ਮੈਂ ਨੋਟ ਕੀਤਾ ਹੈ, ਹਿੰਦੂ ਪੰਜਾਬੀ ਉਹ ਹਿੰਦੀ ਦੇ ਨਾਲ ਜੁੜ ਗਿਆ ਹੈ। ਕਿਆ ਜਿਹੜਾ ਇਹ ਨੈਰੇਟਿਵ ਜਿਹੜੀ ਅਸੀਂ ਪਿੱਛੇ ਗੱਲ ਕਰ ਰਹੇ ਹਾਂ ਕਿ ਇੱਥੇ ਇੱਕ ਸੈੱਟ ਹੁੰਦਾ ਹੈ, ਉਹ ਲੈਂਗੁਏਜ ਦੇ ਡਿਫਰੈਂਸ ਦੀ ਵਜ੍ਹਾ ਤੋਂ ਨਹੀਂ ਹੁੰਦਾ।
ਕਿ ਜਦੋਂ ਸਿੱਖ ਕਮਿਊਨਿਟੀ ਨੂੰ ਜਦੋਂ ਇੱਥੋਂ ਦਾ ਦੇਖਦਾ ਹੈ, ਉਹਨੂੰ ਥੋੜਾ ਜਿਹਾ ਹੋਸ਼ ਆਉਂਦਾ ਹੈ, ਕਹਿੰਦਾ ਮੈਂ ਪੰਜਾਬੀ ਹਾਂ, ਤੇ ਅਗਲਾ ਪੰਜਾਬੀ ਫਿਰ ਉਹਨੂੰ ਸਿੱਖ ਕਮਿਊਨਿਟੀ ਦੇ ਨਾਲ ਜੁੜਿਆ ਹੋਇਆ ਮਿਲਦਾ ਹੈ। ਉਹਨੂੰ ਹਿੰਦੂ ਕਮਿਊਨਿਟੀ ਦੇ ਵਿੱਚ ਉਸ ਤਰ੍ਹਾਂ ਦੇ ਪੰਜਾਬੀ ਨਹੀਂ ਮਿਲਦੇ। ਅਗਰ ਮਿਲਦੇ ਵੀ ਆ ਤੇ ਕੋਈ ਉਹ ਬਿਲਕੁਲ ਟਾਵਾਂ ਟਾਵਾਂ। ਇਹ ਇੱਕ ਵੱਡੀ ਵਜ੍ਹਾ ਨਹੀਂ ਬਣਦੀ ਤੁਹਾਡੇ ਸਾਹਮਣੇ? ਨਹੀਂ, 47 ਤੋਂ ਬਾਅਦ ਇਹ ਕੰਮ ਚੱਲਿਆ ਸੀ ਇੱਥੇ ਸਾਡੇ, ਜਦੋਂ ਪੰਜਾਬੀ ਸੂਬੇ ਦਾ ਐਜੀਟੇਸ਼ਨ ਚੱਲਿਆ। ਜੀ। ਜਦੋਂ 1961 ਦੀ ਮਰਦਮਸ਼ੁਮਾਰੀ ਨੂੰ ਆਧਾਰ ਬਣਾ ਕੇ ਹਰਿਆਣੇ ਤੇ ਹਿਮਾਚਲ ਨੂੰ ਵੱਖ ਕਰਕੇ ਪੰਜਾਬ ਬਣਾਇਆ ਗਿਆ, ਛੋਟਾ ਪੰਜਾਬ। ਕਿਉਂਕਿ ਪੰਜਾਬ ਤੇ ਪੀੜ੍ਹੀ ਦਰ ਪੀੜ੍ਹੀ, ਕਿਸ਼ਤ ਦਰ ਕਿਸ਼ਤ ਇਹਨੂੰ ਛਾਂਗਿਆ ਹੀ ਜਾਂਦਾ ਰਿਹਾ। ਔਰ ਇਹਦੇ ਵਿੱਚ ਵੱਡਾ ਹੱਥ ਜਿਹੜਾ ਇਹਦੇ ਵਿੱਚ ਪੋਲੀਟੀਸ਼ੀਅਨਾਂ ਦਾ, ਜਿਨ੍ਹਾਂ ਨੂੰ ਅਸੀਂ ਆਪਣੇ ਰਹਿਬਰ ਮੰਨਦੇ ਰਹੇ, ਉਹਨਾਂ ਨੇ ਵੱਖ-ਵੱਖ ਨਾਵਾਂ ਤੇ ਇਹਨੂੰ ਛਾਂਗਿਆ, ਕਦੇ ਭਾਸ਼ਾ ਦੇ ਨਾਂ ਤੇ, ਕਦੇ ਮਜ਼ਹਬ ਦੇ ਨਾਂ ਤੇ। ਸੋ ਮੈਂ ਕਹਿਣਾ ਇਹ ਚਾਹੁੰਦਾ ਕਿ 47 ਤੋਂ ਬਾਅਦ ਇਹ ਗੱਲ ਇੱਧਰ ਚੱਲੀ। ਇਹ ਮੰਨਿਆ ਜਾਂਦਾ ਵੀ ਜਿਵੇਂ ਹੁਣ ਸਾਡੇ ਹਰਿਆਣੇ ਦੇ ਵਿੱਚ ਅੰਬਾਲਾ ਆ, ਸਿਰਸਾ ਆ, ਪੰਜਾਬੀ ਬੋਲਦੇ ਇਲਾਕੇ ਆ। ਹਿਮਾਚਲ ਬੜੀ ਦੂਰ ਤੱਕ ਪੰਜਾਬ ਹੈਗਾ ਸਾਡਾ ਪੰਜਾਬੀ ਬੋਲਦਾ, ਤੇ ਪੂਰਾ ਗੰਗਾ ਨਗਰ ਜਿਹੜਾ ਉਹ ਪੰਜਾਬੀ ਬੋਲਦਾ ਰਾਜਸਥਾਨ ਚ, ਲੇਕਿਨ ਪੰਜਾਬ ਦੇ ਵਿੱਚੋਂ ਕੱਢ ਦਿੱਤੇ ਗਏ। ਸੋ ਇਹ ਸੂਚ ਵੀ ਬਹਿੰਦਾ ਸੀ ਸਾਡੀਆਂ ਇੱਧਰਲੀਆਂ, ਮੈਂ ਨਾਂ ਨਹੀਂ ਲੈਣਾ, ਰਾਜਨੀਤਿਕ ਪਾਰਟੀਆਂ ਨੂੰ। ਉਹਨਾਂ ਨੂੰ ਐਂ ਲੱਗਦਾ ਸੀ ਵੀ ਜੇ ਇਹ ਛਾਂਗ ਦਈਏ, ਵੱਖਰੇ ਕਰ ਦਈਏ, ਤੇ ਅਸੀਂ ਹਮੇਸ਼ਾ ਪਾਵਰ 'ਚ ਰਵਾਂਗੇ। ਇਹ ਉਹਨਾਂ ਨੂੰ ਵਹਿਮ ਸੀਗਾ। ਸੋ ਮੈਂ ਕਹਿਣਾ ਇਹ ਚਾਹੁੰਦਾ ਕਿ 47 ਤੋਂ ਬਾਅਦ ਇਹ ਇੱਕ ਚੱਕਰ ਚੱਲਿਆ, ਜਦੋਂ ਸਾਡਾ, ਮੈਂ ਇਹ ਨਹੀਂ ਕਹਿੰਦਾ ਵੀ ਪਿੰਡ 'ਚ ਰਹਿਣ ਵਾਲੇ ਭੋਲੇ ਭਾਲੇ ਜਿਹੜੇ ਹਿੰਦੂ ਲੋਕ ਸੀਗੇ, ਉਹਨਾਂ ਨੇ ਆਪਣੇ ਆਪ ਨਾਲ, ਉਹ ਸ਼ਹਿਰਾਂ 'ਚ ਰਹਿਣ ਵਾਲੇ ਬੰਦੇ, ਲੀਡਰ ਟਾਈਪ ਹਿੰਦੂ ਲੀਡਰ, ਉਹਨੂੰ ਆਪਣਾ ਜਿਹੜਾ ਰਹਿਬਰ ਮੰਨਿਆ ਔਰ ਆਪਣੀ ਜਿਹੜੀ ਭਾਸ਼ਾ ਤੋਂ ਮੁਨਕਰ ਹੋਏ। ਪਰ ਸ਼ਹਿਰਾਂ ਦੇ ਵਿੱਚ ਇਹ ਲਹਿਰ ਚੱਲੀ। ਹਿੰਦੂਆਂ ਨੇ ਆਪਣੇ ਆਪ ਨੂੰ ਹਿੰਦੀ ਅਖਵਾ ਕੇ ਉਹ ਜ਼ਿਆਦਾ ਖੁਸ਼ ਹੋਏ। ਪਰ ਹੁਣ ਸਥਿਤੀ ਜਿਹੜੀ ਆ ਜੀ, ਨਿਰਾਸ਼ਾਜਨਕ ਇਸ ਤਰ੍ਹਾਂ ਆ। ਮੈਂ ਖੁਦ ਵੇਖਦਾ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ, ਜਾਂ ਇੱਧਰਲੇ ਸਾਡੇ ਕੋਲ ਸ਼ਹਿਰਾਂ ਦੇ ਵਿੱਚ, 4 ਸਰਦਾਰ ਖੜੇ ਆ ਪੱਗਾਂ ਵਾਲੇ, ਉਹ ਹਿੰਦੀ 'ਚ ਗੱਲ ਕਰਦੇ। ਮੈਂ ਕਹਿੰਦਾ ਹਿੰਦੀ ਬੋਲੋ, ਅੰਗਰੇਜ਼ੀ ਬੋਲੋ, ਭਾਸ਼ਾ ਨੂੰ ਨਫ਼ਰਤ ਕਰਨੀ ਤੇ ਬਿਲਕੁਲ ਹੀ ਮਾੜੀ ਗੱਲ ਆ। ਤੇ ਹਰੇਕ ਭਾਸ਼ਾ ਜਿਹੜੀ ਆ ਉਹ ਇੱਕ ਬਹੁਤ ਵਧੀਆ ਵਸੀਲਾ ਆ ਆਪਣੇ ਦਿਲ ਨੂੰ ਫਰੋਲਣ ਦਾ। ਤੇ ਜੇ ਤੁਸੀਂ ਚਾਰੇ ਜਣੇ ਪੰਜਾਬੀ ਜਾਣਦੇ ਆ, ਤੁਸੀਂ ਫਿਰ ਵੀ ਹਿੰਦੀ ਜਾਂ ਉਰਦੂ ਬੋਲਦੇ ਹੋ, ਫਿਰ ਬੜੇ ਦੁੱਖ ਦੀ ਗੱਲ ਆ। ਸੋ ਇਹ ਹੁਣ ਇਲਜ਼ਾਮ ਸਿਰਫ ਹਿੰਦੂਆਂ ਤੇ ਨਹੀਂ ਰਹਿ ਗਿਆ। ਸਾਡੇ ਆਪਣੇ ਬੱਚੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਆ, ਉਹਨਾਂ ਸਕੂਲਾਂ 'ਚ ਪੜ੍ਹਦੇ ਆ ਜਿੱਥੇ ਪੰਜਾਬੀ ਦੀ ਪਾਬੰਦੀ ਆ। ਅਸੀਂ ਸਾਰਿਆਂ ਨੇ ਕਿਤੇ ਨਾ ਕਿਤੇ ਕਬੂਤਰ ਵਾਂਗ ਅੱਖਾਂ ਮੀਟੀਆਂ। ਜੇ ਸਾਨੂੰ ਬਿੱਲੀ ਨਹੀਂ ਦਿਸਦੀ ਤਾਂ ਬਿੱਲੀ ਨੂੰ ਅਸੀਂ ਵੀ ਨਹੀਂ ਦਿਖਦੇ ਹੋਣੇ। ਦੁੱਖ ਦੀ ਗੱਲ ਇਹ ਆ ਵੀ ਹੁਣ ਜਿਹੜਾ ਇਲਜ਼ਾਮ ਸੀਗਾ, ਜਿਹੜਾ ਪੰਜਾਬ ਨਵੇਂ ਸੂਬੇ ਦੀ ਐਜੀਟੇਸ਼ਨ ਦੇ ਵੇਲੇ ਹਿੰਦੂਆਂ ਤੇ ਲੱਗਦਾ, ਹੁਣ ਤੱਕ ਲੱਗ ਰਿਹਾ ਕਿ ਇਹਨਾਂ ਨੇ ਆਰੀਆ ਸਮਾਜ ਦੇ ਪ੍ਰਭਾਵ ਅਧੀਨ, ਇਹਦੇ ਪ੍ਰਭਾਵ ਅਧੀਨ, ਉਸ ਪ੍ਰਭਾਵ, ਕਿਸੇ ਵੀ ਇਨਸਿਕਿਉਰਿਟੀ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਹਿੰਦੀ ਜਾਂ ਹਿੰਦੁਸਤਾਨ ਦੇ ਨੇੜੇ ਰੱਖ ਕੇ ਆਪਣੀ ਭਾਸ਼ਾ ਹਿੰਦੀ ਲਿਖਵਾਈ। ਹੁਣ ਇਹ ਇਲਜ਼ਾਮ ਜਿਹੜਾ ਆ ਉਹ ਹੁਣ ਥੋੜਾ ਤੁਰਦਾ ਸਾਡੇ ਸਿੱਖਾਂ ਵੱਲ ਵੀ ਆ ਗਿਆ। ਔਰ ਤੁਸੀਂ ਯਕੀਨ ਜਾਣਿਓ ਕਿ ਮੈਨੂੰ ਐ ਲੱਗਦਾ ਵੀ ਤੁਹਾਡੇ ਵੀ ਪਿੰਡਾਂ ਦੇ ਵਿੱਚ ਮੇਰੇ ਖਿਆਲ ਪੰਜਾਬੀ ਬੋਲਦੇ ਹੋਣੇ ਆ ਜੀ, ਮਰੱਬਿਆਂ 'ਚ, ਨਹਿਰਾਂ ਦੇ ਵਿੱਚ ਆਮ ਕੰਮ ਕਰਨ ਵਾਲੇ ਲੋਕ। ਤੇ ਜਦੋਂ ਤੁਸੀਂ ਸ਼ਹਿਰਾਂ ਦੇ ਵਿੱਚ ਮਹਿਫਲਾਂ ਦੇ ਵਿੱਚ ਵਿਚਰਦੇ ਹੋਵੋਗੇ ਤਾਂ ਉਰਦੂ ਬੋਲਦੇ ਹੋਵੋਗੇ। ਉਹੀ ਇੱਕ ਮਲਮਾ ਜਿਹਾ ਸਾਡੇ ਲੋਕਾਂ ਨੇ ਵੀ ਚਾੜ ਲਿਆ। ਪਤਾ ਨਹੀਂ ਇਹਨਾਂ ਨੂੰ ਕਿੱਥੋਂ ਵਹਿਮ ਪੈ ਗਿਆ ਕਿ ਬੋਲੀ ਵੀ ਕੋਈ ਚੰਗੀ ਮਾੜੀ ਹੁੰਦੀ ਆ, ਔਰ ਅਸੀਂ ਹਿੰਦੀ ਬੋਲ ਕੇ ਜਾਂ ਉਰਦੂ ਬੋਲ ਕੇ ਜਾਂ ਅੰਗਰੇਜ਼ੀ ਬੋਲ ਕੇ ਬਹੁਤ ਜ਼ਿਆਦਾ ਸੱਭਿਅਕ ਤੇ ਵਧੀਆ ਹੋ ਸਕਦੇ ਆ। ਅਸਲ ਵਿੱਚ ਸਮੱਸਿਆ ਇੱਥੇ ਆ ਗਈ ਆ, ਗੱਲ ਹਿੰਦੂ ਸਿੱਖ ਮੁਸਲਮਾਨ ਦੀ ਨਹੀਂ, ਕਮੀ ਰਹਿ ਗਈ ਆ। ਸਾਡੇ ਦਾਨਸ਼ਵਰ ਜਿਹੜੇ ਲੋਕ ਸੀਗੇ, ਸਾਡੇ ਰਹਿਬਰ ਸੀਗੇ, ਉਹਨਾਂ ਨੇ ਸਾਡੇ ਜਿਹੜਾ ਵਿਰਸਾ ਸੀਗਾ, ਸਾਡੀਆਂ ਜਿਹੜੀਆਂ ਜੜ੍ਹਾਂ ਸੀ, ਸਾਡਾ ਜਿਹੜਾ ਸਾਹਿਤਕ ਵਿਰਸਾ ਸੀਗਾ, ਖਾਸ ਤੌਰ ਤੇ ਐਡੇ ਮਹਾਨ ਅਸੀਂ ਸ਼ਾਇਰ ਪੈਦਾ ਕਰ ਲਏ। ਹਾਂਜੀ, ਗੁਰੂ ਗ੍ਰੰਥ ਸਾਹਿਬ ਵਰਗਾ ਸੀ ਪਵਿੱਤਰ ਪਾਕ ਮਹਾਗ੍ਰੰਥ ਰਚ ਲਿਆ। ਉਹਦੇ ਬਾਵਜੂਦ ਅਸੀਂ ਇੰਟਰੋਡਿਊਸ ਨਹੀਂ ਕਰਾ ਸਕੇ ਆਪਣੀ ਆਉਣ ਵਾਲੀ ਨਸਲ ਨੂੰ ਕਿ ਅਸੀਂ ਕਿੰਨੇ ਅਮੀਰ ਵਿਰਸੇ ਚੋਂ ਆਏ। ਹੁਣ ਮੈਂ ਤੁਹਾਨੂੰ ਆਪਣੇ ਘਰ ਦੀ ਗੱਲ ਦੱਸਦਾ। ਮੈਂ ਇੱਕ ਪਿੰਡ 'ਚ ਰਹਿਣਾ ਤੇ ਮੇਰੇ ਦੋਨੇ ਬੇਟੇ ਜਿਹੜੇ ਆ, ਉਹ ਇੱਕ ਪੜ੍ਹ ਗਿਆ, +2 ਕਰ ਗਿਆ ਅੰਗਰੇਜ਼ੀ ਸਕੂਲ ਦੇ ਵਿੱਚ, ਦੂਜਾ ਪੜ੍ਹ ਰਿਹਾ। ਲੇਕਿਨ ਮੈਂ ਇਹ ਨਹੀਂ ਕਹਿੰਦਾ, ਮੈਂ ਕਹਿੰਦਾ ਉਹਨਾਂ ਨੂੰ ਕਹਿੰਦਾ ਹੁੰਦਾ ਹਿੰਦੀ ਸਿੱਖੋ, ਅੰਗਰੇਜ਼ੀ ਵੀ ਬੋਲਦੇ ਆ, ਉਹ ਸਿੱਖੋ, ਪਰ ਸਾਡੇ ਘਰ ਦੇ ਵਿੱਚ ਉਹ ਪੰਜਾਬੀ ਬੋਲਦੇ ਆ।
ਪੰਜਾਬੀ ਹੀ ਬੋਲ ਸਕਦੇ ਆ। ਅੱਛਾ, ਜੇ ਉਹ ਕਹਿਣਗੇ ਨਾ ਵੀ ਆਹ ਕੋਈ ਚੀਜ਼ ਨੀਚੇ ਡਿੱਗ ਗਈ, ਮੈਂ ਉਹਨੂੰ ਕਹਿੰਦਾ ਨੀਚੇ ਸ਼ਬਦ ਤੂੰ ਕਿੱਥੋਂ ਲੈ ਕੇ ਆਇਆ ਵੀ? ਹੂੰ। ਪੁੰਜੇ ਕਹਿ, ਥੱਲੇ ਕਹਿ, ਹੇਠਾਂ ਕਹਿ, ਥਾਂ ਕਹਿ। ਸੋ ਕਹਿਣ ਦਾ ਮਤਲਬ ਇਹ ਆ ਵੀ ਇੱਕ ਅਸੀਂ ਪਹਿਰਾ ਦੇ ਰਹੇ ਹਾਂ। ਹਾਲਾਂਕਿ ਅਸੀਂ ਉਸ ਲਹਿਰ ਦੇ ਵਿੱਚ ਸ਼ਾਮਲ ਹੋ ਗਏ ਹਾਂ ਅੰਗਰੇਜ਼ੀ ਵਾਲੀ 'ਚ। ਹੂੰ। ਅਸੀਂ ਵੀ ਸੋਚਦੇ ਹਾਂ ਵੀ ਸਾਡੇ ਨਿਆਣੇ ਆਈਲੈਟਸ ਕਰਕੇ ਬਾਹਰ ਚਲ ਜਾਣ, ਪਰ ਇੱਕ ਗੱਲ ਅਸੀਂ ਉਹਨਾਂ ਨੂੰ ਸਿਖਾਤੀ ਆ ਵੀ ਠੀਕ ਆ, ਇੱਕ ਸਮੇਂ ਦੀ ਲੋੜ ਆ, ਇੱਕ ਸਾਡੇ ਜੋ ਹਾਲਾਤ ਆ ਉਹਨਾਂ ਦੀਆਂ ਮਜਬੂਰੀਆਂ ਆ। ਲੇਕਿਨ ਹੁਣ ਜਿਹੜਾ ਸਭ ਤੋਂ ਵੱਡਾ ਕੰਮ ਇਹ ਆ ਕਿ ਠੀਕ ਆ ਵੀ ਤੁਸੀਂ ਉੱਡਣਾ ਆ, ਦੁਨੀਆ ਤੁਹਾਡੀ ਆ, ਅੰਗਰੇਜ਼ੀ ਸਿੱਖੋ, ਲੇਕਿਨ ਜਿਹੜੀ ਆਪਣੀ ਪੰਜਾਬੀ ਮਾਂ ਬੋਲੀ ਆ ਨਾ ਜੀ, ਤੁਸੀਂ ਉਹ ਭੁਲਾ ਕੇ ਉਹਦੀ ਸ਼ਰਤ ਤੇ ਕੋਈ ਹੋਰ ਭਾਸ਼ਾ ਨਹੀਂ ਸਿੱਖ ਸਕਦੇ। ਸੋ ਇਸ ਤਰ੍ਹਾਂ ਦੇ ਲੋਕ ਹੈਗੇ ਆ। ਇਹ ਲੋਕ ਘੱਟ ਆ। ਸਾਡੇ ਵੀ ਆਮ ਜਿਹੜੇ, ਮੈਂ ਤੇ ਕਹਿੰਦਾ ਵੀ ਪੰਜਾਬੀ, ਜਿਵੇਂ ਸੁਰਜੀਤ ਪਾਤਰ ਹੋਣੀ ਕਵਿਤਾ ਵੀ ਲਿਖੀ ਆ ਕਿ ਪੰਜਾਬੀ ਕਈ ਵਾਰੀ ਐ ਲੱਗਦਾ ਵੀ ਮਜ਼ਦੂਰਾਂ, ਕਿਰਤੀਆਂ, ਕਿਸਾਨਾਂ ਦੀ ਤੇ ਆਮ ਲੋਕਾਂ ਦੀ ਭਾਸ਼ਾ ਰਹਿ ਜਾਣੀ ਆ। ਸੋ ਕਾਲਡ ਐਲੀਟ ਕਲਾਸ, ਜਿਹਨੂੰ ਵਹਿਮ ਪੈ ਗਿਆ ਆ ਕਿ ਉਹਦੇ ਕੋਲ 4 ਪੈਸੇ ਆ ਗਏ ਆ, ਵਧੀਆ ਜ਼ਿੰਦਗੀ ਜਿਉਣ ਲੱਗ ਪਏ ਆ, ਉਹਨਾਂ ਨੂੰ ਪੰਜਾਬੀ ਦੇ ਕੋਲੋਂ ਬਦਬੂ ਆਉਣ ਲੱਗ ਪਈ ਆ। ਇਹ ਬਹੁਤ ਨਿਰਾਸ਼ਾਜਨਕ ਮੋੜ ਆ ਰਜਾ ਸਾਹਿਬ। ਇਹਨੂੰ ਹਿੰਦੂਆਂ ਨਾਲ ਆਪਾਂ ਕਾਹ ਦੇ ਨੇੜੇ ਤੇੜੇ ਜੋੜ ਸਕਦੇ ਹਾਂ, ਲੇਕਿਨ ਇਹ ਬਿਮਾਰੀ ਹੁਣ ਸਾਡੇ 'ਚ ਵੀ ਆ ਗਈ ਆ, ਤੁਹਾਡੇ ਵੱਲ ਵੀ ਆ ਗਈ ਆ। ਪਤਾ ਨਹੀਂ ਹੁਣ ਕਿੱਧਰ ਵਧਿਆ ਕਿੱਧਰ ਘਟਿਆ, ਲੇਕਿਨ ਇਹ ਬਿਮਾਰੀ ਸਾਡੇ ਪੰਜਾਬੀਆਂ 'ਚ ਆ ਗਈ ਆ। ਇਹਨੂੰ ਦੂਰ ਕਰਨ ਦੀ ਬਹੁਤ ਲੋੜ ਆ ਜੀ। ਜੀ ਬਿਲਕੁਲ ਜੀ, ਇਹ ਹਕੀਕਤ ਸਾਨੂੰ ਮੰਨਣੀ ਪੈ ਗਈ ਕਿ ਲੋਕ ਪੰਜਾਬੀ ਦੀ ਰੇਸ਼ੋ, ਪੰਜਾਬੀ ਸਪੀਕਿੰਗ ਦੀ, ਉਹ ਘਟਦੀ ਜਾ ਰਹੀ ਹੈ। ਔਰ ਉਹਦੇ ਜਿਹੜੇ ਫੈਕਟਰਸ ਹਨ, ਇਹਦੇ ਤੇ ਵੀ ਡਿਬੇਟਸ ਹੋਣ ਦੀ ਲੋੜ ਹੈ। ਸੋ ਅਸੀਂ ਇਹਦੇ ਤੇ ਵੀ ਕਿਤੇ ਗੱਲ ਕਰਾਂਗੇ ਕਿ ਕੋਈ ਵੀ ਚੀਜ਼ ਘਟਦੀ ਹੈ ਜਾਂ ਕੋਈ ਚੀਜ਼ ਵੱਧਦੀ ਹੈ ਤੇ ਉਹਦੇ ਬਹੁਤ ਸਾਰੇ ਕਾਰਨ ਹੁੰਦੇ ਨੇ ਉਸਦੇ ਪਿੱਛੇ। ਉਹਨੂੰ ਘਟਾਇਆ ਜਾਂਦਾ ਹੈ ਜਾਂ ਵਧਾਇਆ ਜਾਂਦਾ ਹੈ। ਅਗਲਾ ਸਵਾਲ ਦਾਮੀ ਸਾਹਿਬ, ਤੁਹਾਡੀ ਲਾਹੌਰ ਯਾਤਰਾ ਤੇ ਕਰਦੇ ਆ। ਲਾਹੌਰ ਤੁਹਾਡਾ ਆਣਾ ਹੋਇਆ ਪਿਛਲੇ ਸਾਲ, ਕੀ ਆ ਕੇ ਇੱਥੇ ਦੇਖਿਆ? ਔਰ ਮੈਨੂੰ ਜਿਹੜਾ ਕੋਈ ਪਤਾ ਚੱਲਿਆ ਤੁਹਾਡੇ ਬਾਰੇ ਮੁਖਬਰੀ ਹੋਈ ਕਿ ਤੁਸੀਂ ਬਹੁਤ ਸਾਰੇ ਪਾਰਟੀਸ਼ਨ ਦੇ ਹਵਾਲੇ ਦੇ ਨਾਲ ਜਿਹੜੀਆਂ ਜੁੜੀਆਂ ਕਹਾਣੀਆਂ ਸੀ ਉਹ ਵੀ ਖੋਜੀਆਂ, ਬਹੁਤ ਸਾਰੇ ਲੋਕਾਂ ਨੂੰ ਵੀ ਮਿਲੇ। ਤੇ ਦੱਸੋ ਨਾ ਜ਼ਰਾ ਖੁੱਲ ਕੇ ਕਿ ਕਿੱਥੇ ਆਏ ਤੇ ਕੀ ਹੋਇਆ। ਜਿਹੜੀ ਸਭ ਤੋਂ ਪਹਿਲਾਂ ਤਾਂ ਗੱਲ ਇਹ ਸੀ ਕਿ ਮੈਂ ਨਾ ਇਹ ਸੋਚਦਾ ਸੀ ਕਿ ਜੇ ਮੈਂ ਲਾਹੌਰ ਵੇਖਣ ਤੋਂ ਬਗੈਰ ਮਰ ਗਿਆ ਨਾ, ਉਹ ਜਿਵੇਂ ਕਹਿੰਦੇ ਆ ਵੀ ਮੇਰੀ ਮੇਰੀ ਗਤੀ ਨਹੀਂ ਹੋਣੀ। ਕਾਰਨ ਬੜੇ ਸੀ। ਲਾਹੌਰ ਨਾ ਸਾਡੇ ਪੰਜਾਬੀਆਂ ਦੇ ਦਿਲਾਂ ਤੇ ਬਹੁਤ ਡੂੰਘਾ ਉਕਰਿਆ ਤੇ ਕਿੰਨੀਆਂ ਖਾਣਾ ਆ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਇਸ ਤਰ੍ਹਾਂ ਦੀਆਂ ਹੋਰ ਵੀ ਬੜੀਆਂ ਜਿਹੜੀਆਂ ਅੱਜ ਵੀ ਸਾਡੀ ਜ਼ੁਬਾਨ ਦੇ ਉੱਤੇ ਆ ਜਾਂਦੀਆਂ ਜਦੋਂ ਪੇਂਡੂ ਸੱਥ 'ਚ ਬੈਠਦੇ ਆ। ਲਾਹੌਰ 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 ਮਹਾਰਾਜਾ ਰਣਜੀਤ ਸਿੰਘ ਦਾ ਸ਼ਾਹੀ ਕਿਲਾ ਤੇ ਬੜੇ ਵੱਡੇ ਵੱਡੇ ਕਲਾਕਾਰ, ਇੱਕ ਕਲਚਰਲ ਹੱਬ, ਸਾਡੀ ਕਲਚਰਲ ਰਾਜਧਾਨੀ ਵੀ ਸੀ ਉਸ ਨਾ ਸਿਰਫ ਕਿ ਉਹ ਰਾਜਨੀਤਿਕ ਰਾਜਧਾਨੀ। ਲਾਹੌਰ ਦਾ ਜਿੱਦਾਂ ਕਿਤੇ ਬਹੁਤ ਡੂੰਘਾ ਖੁਣਿਆ ਸੀ। ਬਜ਼ੁਰਗ ਫਰੀडम ਫਾਈਟਰ ਰਹੇ, ਉਹ ਵੀ ਲਾਹੌਰ ਤਰੀਕਾਂ ਭੁਗਤਦੇ ਰਹੇ, ਉੱਥੇ ਦੀਆਂ ਜੇਲ੍ਹਾਂ ਵੀ ਕੱਟੀਆਂ ਤੇ ਲਾਹੌਰ ਨਾਲ ਇੱਕ ਸਾਂਝ ਬਣ ਗਈ ਸੀ। ਲਾਹੌਰ, ਮੈਂ ਤਾਂ ਕਹਿੰਦਾ ਸੀ ਕੋਈ ਮੇਰੀ ਜਾਨ ਲੈ ਲੈ, ਮੈਨੂੰ ਲਾਹੌਰ ਵਿਖਾ ਦੇ। ਖੈਰ ਬੜ ਪੰਜਾਬੀ ਕਾਨਫਰੰਸ ਹੋਈ, ਮੈਂ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਔਰ ਤੁਹਾਡੇ ਦੇਸ਼ ਨੇ ਮੈਨੂੰ ਕਬੂਲਿਆ, ਤੇ ਉਹਦਾ ਵੀ ਧੰਨਵਾਦ। ਤੇ ਮੈਂ ਲਾਹੌਰ ਰਿਹਾ ਜੀ, ਪੜ ਸ਼ਬਦ ਨਹੀਂ, ਪਰ ਮੇਰੇ ਮਨ ਦੇ ਵਿੱਚ ਕੁਝ ਗੱਲਾਂ ਸੀ। ਮੈਂ ਲਾਹੌਰ ਦੀਆਂ ਇਮਾਰਤਾਂ ਵੇਖਣੀਆਂ ਸੀ, ਉੱਥੇ ਦੇ ਲੋਕਾਂ ਨੂੰ ਦੇਖਣਾ ਹੀ ਨਹੀਂ ਸੀ, ਮਹਿਸੂਸ ਵੀ ਕਰਨਾ ਸੀ। ਆਮ ਦੁਕਾਨਾਂ ਤੇ ਬੈਠੇ ਲੋਕਾਂ ਦੇ ਅੰਦਰ ਕਿੰਨਾ ਕੁ ਪੰਜਾਬ ਵਸਦਾ, ਕਿੰਨਾ ਕੁ ਦਰੇਮਾ ਆ, ਕਿੰਨਾ ਕੁ ਉਹਨਾਂ ਦੇ ਅੰਦਰ ਉਹਨਾਂ ਦੇ ਬਜ਼ੁਰਗਾਂ ਦੀ ਜਿਹੜੀ ਮਿੱਟੀ ਆ ਉਹਦੇ ਨਾਲ ਮੋਹ ਆ। ਮੈਂ ਬੜਾ ਬਰੀਕੀ ਨਾਲ ਸਾਰਾ ਕੁਝ ਮਹਿਸੂਸ ਕਰਨਾ ਸੀ। ਉਹ ਮੈਂ ਕੀਤਾ ਜੀ। ਮੈਂ ਹੈਰਾਨ ਹੋ ਗਿਆ ਕਿ 20-22 ਸਾਲ ਦਾ ਇੱਕ ਮੁੰਡਾ ਮੈਨੂੰ ਮਿਲਿਆ ਤੇ ਉਹ, ਅਸੀਂ ਕਿਤੇ ਗਏ ਸੀਗੇ ਉਹਦੇ ਰਿਕਸ਼ੇ ਦੇ ਵਿੱਚ, ਤੇ ਉਹਨੇ ਆਟੋ ਰਿਕਸ਼ੇ ਤੇ, ਤੇ ਉਹਨੇ ਨਾ ਕਿਰਾਇਆ ਨਾ ਲਵੇ। ਸਾਡੇ ਨਾਲ ਇੱਕ ਸਰਦਾਰ ਸੀ। ਸਰਦਾਰ ਤੇ ਮੈਂ ਕਹਿੰਦਾ ਹੁੰਦਾ ਜੀ ਕਿ ਜੇ ਪਾਕਿਸਤਾਨ ਜਾਣਾ ਨਾ, ਲਾਹੌਰ ਜਾਣਾ, ਜਿਆਦਾ ਪੱਗ ਬੰਨ੍ਹ ਕੇ ਜਾਓ, ਨਹੀਂ ਤੇ ਇੱਕ ਸਰਦਾਰ ਜ਼ਰੂਰ ਨਾਲ। ਤੇ ਮੈਂ ਕਿਹਾ ਨਹੀਂ ਯਾਰ ਤੂੰ ਕਿਰਾਇਆ ਤੇ ਲੈ। ਖੈਰ ਉਹਨੂੰ ਬੜੇ ਜ਼ੋਰ ਨਾਲ ਜੀ ਅਸੀਂ ਕਿਰਾਇਆ ਦਿੱਤਾ। ਉਹ ਬਾਕੀ ਦੇ ਫੋਟੋ ਖਿਚਵਾਉਣ ਚੱਲ ਗਏ ਤੇ ਮੈਂ ਉਹਨਾਂ ਨਾਲ ਗੱਲਾਂ ਕਰਨ ਲੱਗ ਪਿਆ। ਉਹਨਾਂ ਦੇ ਬਜ਼ੁਰਗਾਂ ਦਾ, ਉਹਦੇ ਦਾਦੇ ਦਾ ਲਾਹੌਰ 'ਚ ਪਿੰਡ ਸੀ, ਤੇ ਉਹ ਕਹਿੰਦਾ ਜੀ ਮੈਂ ਨਾ, ਮੈਨੂੰ ਮੇਰਾ ਪਿੰਡ ਦਿਖਾ। ਮੇਰਾ ਪਿੰਡ, ਦਾਦੇ ਦੇ ਪਿੰਡ ਨੂੰ ਉਹ ਜੰਮਿਆ ਹੋਊਗਾ 20-22 ਸਾਲ ਪਹਿਲਾਂ, ਤੇ ਆਪਣਾ ਪਿੰਡ ਕਹਿੰਦਾ। ਇਸ ਤਰ੍ਹਾਂ ਦੇ ਮੈਨੂੰ ਬਹੁਤ ਲੋਕ ਮਿਲੇ, ਬਹੁਤ ਲੋਕ ਮਿਲੇ।
ਬੜਾ ਪਿਆਰ ਕਰਨ ਵਾਲੇ ਲੋਕ, ਜਦੋਂ ਪਤਾ ਲੱਗਦਾ ਕਿ ਲਹਿੰਦੇ ਪੰਜਾਬ ਤੋਂ ਆਏ ਆ ਲੋਕ, ਤੇ ਉਹ ਬੰਦੇ ਫਿਰ ਕਹਾਣੀਆਂ ਵੀ ਪੁੱਛਦੇ ਆ। ਹਰੇਕ ਕੋਲ ਨਾ, ਤਕਰੀਬਨ ਹਰੇਕ ਕੋਲ ਆਪਣੇ ਬਜ਼ੁਰਗਾਂ ਦੇ ਪਿੰਡਾਂ ਦੇ ਨਾਮ ਆ। ਜੀ ਉਹ ਪਿੰਡਾਂ ਨੂੰ ਵੇਖਣ ਦੀ ਤੜਪ ਆ। ਇੱਕ ਤਾਂ ਚੀਜ਼ ਮੈਂ ਇਹ ਮਹਿਸੂਸ ਕੀਤੀ। ਸੋ ਦੂਜੀ ਗੱਲ ਮੈਂ ਇਹ ਦੇਖੀ ਵੀ ਲਾਹੌਰ ਇੱਕ ਬੜਾ ਕਮਾਲ ਦਾ ਸ਼ਹਿਰ ਆ। ਉਹ ਜਿੰਨਾ ਪੁਰਾਣਾ ਆ ਓਨਾ ਹੀ ਨਵਾਂ ਵੀ ਆ। ਤੁਸੀਂ ਜੇ ਚਾਹੋ ਕਿ ਤੁਸੀਂ 200-250 ਸਾਲ ਪਿੱਛੇ ਜਾਣਾ, ਤੁਹਾਨੂੰ ਉਹ ਵੀ ਲਾਹੌਰ ਮਿਲ ਜਾਂਦਾ। ਜੇ ਤੁਹਾਨੂੰ ਐ ਲੱਗੇ ਨਾ ਮੈਂ ਦੁਨੀਆ ਦੇ ਕੁਝ ਦੇਸ਼ ਘੁੰਮੇ ਆ, ਤੇ ਜਿਹੜਾ ਵਧੀਆ ਤੋਂ ਵਧੀਆ ਦੇਸ਼ ਆ ਉਹਦਾ ਨਜ਼ਾਰਾ ਲੈਣਾ ਤੁਹਾਨੂੰ ਲਾਹੌਰ 'ਚ ਉਹ ਵੀ ਮਿਲਦਾ। ਬਿਲਕੁਲ। ਉਹ ਤੇ ਹੁਣ ਮੀਡੀਆ ਦੇ ਉੱਤੇ ਆ ਨਾ ਵੀ ਲਾਹੌਰ ਨੂੰ ਪੰਜਾਬ ਦੇਸ਼ ਕਿਸੇ ਵੀ ਦੇਸ਼ ਨੂੰ ਕਿਵੇਂ ਦਿਖਾ ਲੈਣਾ। ਜਿੱਦਾਂ ਕਿ ਹੁਣ ਸਾਡਾ ਮੁੰਬਈ ਆ, ਜੀ ਉਹ ਵੀ ਯੂਰਪ ਜਾਂ ਅਮਰੀਕਾ ਦੇ ਮੁਕਾਬਲੇ ਦਾ ਸ਼ਹਿਰ ਆ, ਉਹਦੀਆਂ ਇਮਾਰਤਾਂ, ਪਰ ਨੇੜੇ ਹੀ ਝੁੱਗੀਆਂ ਝੋਪੜੀਆਂ ਵੀ ਹੁੰਦੀਆਂ ਆ। ਉਹ ਸਾਰੇ ਪਾਸੇ ਆ, ਕਿਉਂਕਿ ਸਾਡਾ ਜਿਹੜਾ ਸਮਾਜ ਆ ਉਹ ਇਸੇ ਤਰ੍ਹਾਂ ਇੱਕ ਵਿਤਕਰੇ ਨਾਲ ਵੰਡਿਆ ਹੋਇਆ ਸਮਾਜ ਹੈ। ਸੋ ਇੱਕ ਤਾਂ ਮੇਰੇ ਮਨ 'ਚ ਇਹ ਸੀ। ਦੂਜਾ ਮੇਰੇ ਮਨ 'ਚ ਇਹ ਸੀ ਕਿ ਜਦੋਂ ਮੈਂ ਇੰਟਰਵਿਊਜ਼ ਕੀਤੀਆਂ ਬਜ਼ੁਰਗਾਂ ਦੀਆਂ, ਕੁਝ ਨਾਂ ਸੀਗੇ ਮੇਰੇ ਜ਼ਿਹਨ 'ਚ ਉੱਕਰੇ। ਬਦੋਕੇ ਵਾਲੇ ਚੀਮੇ ਜ਼ੈਲਦਾਰ ਸਾਹਿਬ ਸੀਗੇ, ਜਿਨ੍ਹਾਂ ਨੇ ਬਹੁਤ ਹਿੰਦੂ ਸਿੱਖਾਂ ਨੂੰ ਬਚਾਇਆ ਸੀਗਾ। ਡਸਕੇ ਦੀ ਸ਼ਾਹੀ ਫੈਮਿਲੀ ਸੀ, ਸਰ ਨਸਰੁੱਲਾ ਖਾਂ ਸ਼ਾਹੀ ਉਹਨਾਂ ਦੀ ਫੈਮਿਲੀ, ਚੌਧਰੀ ਸ਼ੁਕਰੁੱਲਾ ਖਾਨ ਜੀ, ਉਹਨਾਂ ਨੇ ਤਾਂ ਡਸਕੇ ਦੇ ਇਲਾਕੇ ਦੇ ਵਿੱਚ ਕੋਈ ਕਤਲ ਹੀ ਨਹੀਂ ਹੋਣ ਦਿੱਤਾ ਹਿੰਦੂ ਸਿੱਖ ਦਾ। ਹਾਂਜੀ, ਏਦਾਂ ਹੀ ਇੱਕ ਵਿਰਕ ਫੈਮਿਲੀ ਸੀਗੀ ਜੀ, ਇਬਨ ਵਾਲੀ ਦੀ ਵਿਰਕ ਫੈਮਿਲੀ, ਉਹਨਾਂ ਨੇ ਬੜੇ ਹਿੰਦੂ ਸਿੱਖਾਂ ਨੂੰ ਬਚਾਇਆ ਸੀ। ਮਤਲਬ ਇਹ ਉਹ ਲੋਕ ਸੀਗੇ ਜੀ ਜਿਹੜੇ 47 ਦੇ ਵਿੱਚ ਮੇਰੇ ਨਜ਼ਰ 'ਚ, ਮੈਂ ਇਹਨਾਂ ਨੂੰ ਆਪਣੀਆਂ ਵੀਡੀਓਜ਼ ਡੈਡੀਕੇਟ ਕੀਤੀਆਂ ਸੀ। ਇਹ ਉਹ ਲੋਕ ਸੀਗੇ ਜਿਨ੍ਹਾਂ ਨੂੰ ਮੈਂ ਸਹੀ ਪੰਜਾਬੀ ਮੰਨਦਾ। ਇਹ ਸਾਡੇ ਹੀਰੋ, ਜਿੱਦਾਂ ਹਰੇਕ ਯੁੱਗ ਦੇ ਇੱਕ ਨਾਇਕ ਹੁੰਦੇ ਨਾ ਜੀ, 47 ਦੇ ਵਿੱਚ ਜੋ ਕਤਲੋਗਾਤ ਹੋਈ ਉਹਦੇ ਨਾਇਕ ਆ। ਮੈਂ ਸਿਰ ਝੁਕਾਉਣਾ ਜੀ ਇਹਨਾਂ ਦੇ ਮੂਹਰੇ। ਕਿੱਡੇ ਮਹਾਨ ਬੰਦੇ ਹੋਣਗੇ ਕਿ ਉਹ ਆਪਣੇ ਹਮ ਮਜ਼ਹਬੀਆਂ ਨਾਲ ਹੀ ਭਿੜ ਗਏ। ਕਿੰਨੇ ਯਾਰੇ ਮਜ਼ਲੂਮ ਲੋਕ ਆ, ਦੇਸ਼ ਵੰਡਿਆ ਗਿਆ, ਇਹਨਾਂ ਨੇ ਹਿਜਰਤ ਕਰਨੀ ਆ, ਇਹਨਾਂ ਦਾ ਕੋਈ ਕਸੂਰ ਨਹੀਂ, ਇਹਨਾਂ ਨੂੰ ਜਾ ਲੈਣ ਦਿਓ, ਇਹਨਾਂ ਨੂੰ ਸਹੀ ਸਲਾਮਤ ਇਹਨਾਂ ਦੀ ਮੰਜ਼ਿਲ ਵੱਲ ਤੋਰ ਦਈਏ। ਸੋ ਦੇਖੋ ਉਹਨਾਂ ਨੇ ਇਹ ਕੰਮ ਕੀਤਾ। ਸੋ ਇਹ ਮੇਰੇ ਮਨ ਦੇ ਵਿੱਚ ਇਹ ਗੱਲ ਸੀ ਕਿ ਇਹਨਾਂ ਪਰਿਵਾਰਾਂ ਨੂੰ ਮਿਲਿਆ ਜਾਵੇ। ਸੋ ਮੈਂ ਲਾਹੌਰ ਜਾ ਕੇ ਇਹ ਡਸਕੇ ਵਾਲੇ ਸ਼ਾਹੀ ਸਾਹਿਬ, ਸਰ ਜ਼ਫਰੁੱਲਾ ਖਾਂ ਸ਼ਾਹੀ, ਜਿਹੜੇ ਕਿ ਬਹੁਤ ਪੜ੍ਹੀ ਲਿਖੀ ਫੈਮਿਲੀ ਆ, ਉਹ ਸਾਰੀ, ਉਹਨਾਂ ਦੇ ਗਾਹਾਂ ਪੋਤਾ ਜੀ ਨੇ ਬਾਬਰ ਨਸਰੁੱਲਾ ਖਾਂ ਸ਼ਾਹੀ, ਉਹਨਾਂ ਦੇ ਛੋਟੇ ਬ੍ਰਦਰ ਸਪੈਸ਼ਲੀ ਆਏ ਡਸਕੇ ਤੋਂ, ਮਹਿਮੂਦ ਵੀਰ ਜੀ, ਉਹ ਮੈਨੂੰ ਲੈ ਕੇ ਇਹਨਾਂ ਪਰਿਵਾਰਾਂ ਕੋਲ ਗਏ, ਜਿੱਥੇ ਚੀਮਾ ਸਾਹਿਬ ਦੀ ਫੈਮਿਲੀ ਸੀਗੀ, ਉਹਨਾਂ ਦੀ ਧੀ ਮੈਨੂੰ ਮਿਲੀ, ਵਿਰਕ ਇਬਨ ਵਾਲੀ ਦੇ ਵਿਰਕਾਂ ਦੇ ਗਾਹਾਂ ਉਹਨਾਂ ਦੇ ਪੋਤਾ ਜੀ ਮਿਲੇ ਮੈਨੂੰ। ਸੋ ਇਦਾਂ ਹੀ ਸ਼ਾਹੀ ਫੈਮਿਲੀ 'ਚੋਂ ਇਹ ਸੀਗੇ, ਇੱਕ ਮੈਨੂੰ ਇੱਕ ਖਾਰਾ ਫੈਮਿਲੀ ਵੀ ਮਿਲੀ। ਸੋ ਇਹ ਪਰਿਵਾਰ, ਮੈਂ ਨਾ ਅਸਲ ਵਿੱਚ ਮੇਰੇ ਮਨ ਦੇ ਵਿੱਚ ਇੱਕ ਗੱਲ ਸੀ ਕਿ ਜੇ ਕਦੇ ਮੈਂ ਇਹਨਾਂ ਲੋਕਾਂ ਦੇ ਪਰਿਵਾਰਾਂ ਨੂੰ ਮਿਲ ਕੇ ਹੱਥ ਜੋੜ ਕੇ ਇਹਨਾਂ ਨੂੰ ਸ਼ੁਕਰੀਆ ਕਹਿ ਸਕਾਂ, ਪੂਰੇ ਲਹਿੰਦੇ ਪੰਜਾਬ ਨੂੰ, ਸਾਰੇ ਹਿੰਦੂ ਸਿੱਖਾਂ ਵੱਲੋਂ, ਤੇ ਵਾਹ, ਤੁਸੀਂ ਜੋ ਕੀਤਾ ਇਨਸਾਨੀਅਤ ਦੇ ਨਜ਼ਰੀਏ ਤੋਂ ਆਪਣੇ ਹਿਸਾਬ ਨਾਲ ਕੀਤਾ। ਤੇ ਪਰ ਪੌਣੀ ਸਦੀ 'ਚ ਮੈਂ ਤਾਂ ਚਾਹੁੰਦਾ ਸੀਗਾ, ਮੈਂ ਤੇ ਗੱਲ ਕਹੀ ਆ ਕਈ ਥਾਂ, ਕਿ ਇਹ ਉਹ ਲੋਕ ਨੇ ਜਿਨ੍ਹਾਂ ਦੀਆਂ ਤਸਵੀਰਾਂ ਲੱਗਣੀਆਂ ਚਾਹੀਦੀਆਂ। ਦਾਮੀ ਸਾਹਿਬ ਅਗਰ ਥੋੜਾ ਜਿਹਾ ਐਡ ਕਰ ਦਿਓ ਕਿ ਜਿਹੜੀਆਂ ਇਹਨਾਂ ਦੇ ਪਿੱਛੇ ਇਹਨਾਂ ਦੀ ਇਨਸਾਨੀਅਤ ਦੀਆਂ ਕਹਾਣੀਆਂ, ਅਗਰ ਅਸੀਂ ਇਸ ਨੂੰ ਬੜੀ ਡਿਟੇਲ ਦੇ ਵਿੱਚ ਨਾ ਵੀ ਜਾਈਏ, ਥੋੜਾ ਥੋੜਾ ਕਰਕੇ ਅਗਰ ਕੋਈ 2-4 ਮਿਸਾਲਾਂ ਦੇ ਦਈਏ, ਜਿਵੇਂ ਸ਼ਾਹੀ ਫੈਮਿਲੀ ਤੁਸੀਂ ਦੱਸ ਰਹੇ ਹੋ, ਇਹਨਾਂ ਦੇ ਬਾਰੇ। ਜੀ ਦੇਖੋ ਜੀ, ਸ਼ਾਹੀ ਫੈਮਿਲੀ ਦੀ ਨਾ ਸਿਰਫ ਡਸਕੇ ਦੇ ਵਿੱਚ, ਇੱਥੋਂ ਤੱਕ ਕਿ ਵਜ਼ੀਰਾਬਾਦ ਤੱਕ, ਇੱਕ ਵਾਰ ਵਜ਼ੀਰਾਬਾਦ ਇਹਨਾਂ ਦੀ ਪਰਿਵਾਰ ਚੋਂ ਇੱਕ ਪਰਿਵਾਰ ਸਿੱਖ ਸੀਗਾ, ਉੱਥੇ ਤਹਿਸੀਲਦਾਰ ਸੀਗੇ ਸਿੱਖ ਸ਼ਾਹੀ ਜੀ, ਉਹਨਾਂ ਨੂੰ ਘੇਰਾ ਪੈ ਗਿਆ ਸੀਗਾ, ਹਜ਼ਾਰਾਂ ਲੋਕਾਂ ਨੇ ਘੇਰ ਲਿਆ ਉਹਨਾਂ ਨੂੰ। ਜਦੋਂ ਸਰ ਚੌਧਰੀ ਸ਼ੁਕਰੁੱਲਾ ਖਾਂ ਉਹਨਾਂ ਨੂੰ ਪਤਾ ਲੱਗਾ, ਸ਼ਾਹੀ ਸਾਹਿਬ ਨੂੰ, ਕਿ ਇਸ ਤਰ੍ਹਾਂ ਹੋਇਆ, ਤੇ ਇੱਥੋਂ ਇਹ ਬੱਸਾਂ ਦੇ ਵਿੱਚ ਬੰਦੇ ਆਪਣੇ ਭਰ ਕੇ ਲੈ ਕੇ ਗਏ, ਔਰ ਢੋਲ ਵਾਲੇ ਨੂੰ ਨਾਲ ਲੈ ਕੇ ਗਏ, ਔਰ ਆਪ ਕਾਰ 'ਚ ਗਏ ਆਪਣੀ 'ਚ, ਜਾ ਕੇ ਢੋਲ ਵਜਾ ਕੇ ਲੋਕਾਂ ਨੂੰ ਕਿਹਾ ਵੀ ਪਿੱਛੇ ਹਟ ਜਾਓ, ਵੀ ਮੈਂ ਆ ਗਿਆ। ਤੇ ਲੋਕਾਂ ਨੇ ਦੇਖਿਆ ਵੀ ਚੌਧਰੀ ਸਾਹਿਬ ਆ ਗਏ ਆ, ਕਿਉਂਕਿ ਇਲਾਕੇ ਦੇ ਵਿੱਚ ਉਹਨਾਂ ਦੀ ਪੂਰੀ ਟੌਰ ਸੀਗੀ, ਲੋਕੀ ਉਹਨਾਂ ਦੀ ਗੱਲ ਨੂੰ ਮੰਨਦੇ ਸੀ, ਲੋਕ ਪਿੱਛੇ ਹਟ ਗਏ।
ਔਰ ਘੇਰਾ ਪਾਇਆ ਉਹ ਵੀ ਦੂਜੀ ਤਹਿਸੀਲ 'ਚ ਜਾ ਕੇ। ਤੁਹਾਨੂੰ ਪਤਾ ਵਜ਼ੀਰਾਬਾਦ ਦੇ ਵਿੱਚ ਵੀ ਕਾਫੀ ਜੀ ਵੱਟ ਹੋਈ ਸੀਗੀ, ਉੱਥੋਂ ਉਹਨਾਂ ਨੂੰ ਲੈ ਕੇ ਆਏ। ਏਦਾਂ ਹੀ ਮੈਂ ਇੱਥੇ ਸਾਡੇ ਇੱਧਰ ਵੀ ਇੱਕ ਡਸਕਾ ਆ ਜੀ, ਸੰਗਰੂਰ ਜ਼ਿਲ੍ਹੇ 'ਚ। ਤੁਸੀਂ ਉਹ ਡਸਕਾ ਸੁਣਿਆ ਹੋਊਗਾ, ਉਹਦੇ ਹਵਾਲੇ ਨਾਲ ਡੋਗਰ, ਅਹਿਮਦ ਡੋਗਰ ਦੇ ਹਵਾਲੇ ਨਾਲ। ਇਹ ਡੋਗਰਾਂ ਦੇ ਪਿੰਡ ਸੀਗੇ ਸਾਡੇ ਇਸ ਪਾਸੇ। ਜੀ ਉੱਥੇ ਮੈਨੂੰ ਇੱਕ ਪਰਿਵਾਰ ਮਿਲਿਆ ਜੀ ਚੀਮਿਆਂ ਦਾ, ਤੇ ਉਹਨਾਂ ਨੇ ਮੈਨੂੰ ਇਬਨ ਵਾਲੀ ਵਾਲੇ ਵਿਰਕਾਂ ਬਾਰੇ ਦੱਸਿਆ। ਇਸ ਤਰ੍ਹਾਂ ਮਿਲੇ ਮੈਨੂੰ ਬਹੁਤ ਆ। ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ 47 ਦੇ ਵਿੱਚ ਉਹਨਾਂ ਨੇ ਸਾਨੂੰ ਕੱਢਿਆ, ਬਚਾਇਆ, ਔਰ ਸਾਡੇ ਪਿੰਡ ਦੇ ਚੌਧਰੀਆਂ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਐ ਨਾ ਸਮਝੋ ਕਿ ਰੱਖ ਲਓਗੇ, ਤੁਸੀਂ ਇਹਨਾਂ ਨੂੰ ਰੱਖ ਕੇ ਕਤਲ ਕਰਵਾ ਦੇਣਾ, ਚਲੋ ਤੁਰੋ, ਇਹਨਾਂ ਨੂੰ ਆਪਾਂ ਸਹੀ ਸਲਾਮਤ ਛੱਡ ਕੇ ਆਈਏ। ਹਾਲਾਤ ਬਦਲ ਗਏ ਆ। ਇਸੇ ਤਰ੍ਹਾਂ ਦੇਖੋ ਜੀ, ਕੁਝ ਕੁੜੀਆਂ ਮਿਲੀਆਂ ਛੋਟੇ ਛੋਟੀਆਂ, ਜਿਹੜੀਆਂ ਉਦੋਂ ਬੱਚੀਆਂ ਸੀਗੀਆਂ, ਤੇ ਉਹਨਾਂ ਨੇ ਗੱਲ ਕੀਤੀ ਆ ਬੱਦੋਕੇ ਵਾਲੇ ਚੀਮੇ ਜ਼ੈਲਦਾਰਾਂ ਦੀ, ਸਰਦਾਰਾਂ ਦੀ, ਚੌਧਰੀਆਂ ਦੀ, ਕਿ ਕਿੱਦਾਂ ਉਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਉਹ ਬੱਚੀਆਂ ਰੱਖੀਆਂ, ਸਿੱਖ ਹਿੰਦੂਆਂ ਦੇ ਪਰਿਵਾਰ ਰੱਖੇ, ਔਰ ਸਹੀ ਸਲਾਮਤ ਇੱਧਰ ਤੋਰੇ। ਸੋ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਆ। ਇਹ ਲੋਕ ਉਹ ਲੋਕ ਨੇ ਜਿਹੜੇ ਉਸ ਵੇਲੇ, ਜਦੋਂ ਕਿ ਬਹੁਤੇ ਲੋਕ ਤਵੱਸਵੀ ਜਿਹੇ ਹੋ ਗਏ ਸੀਗੇ, ਉਦੋਂ ਇਨਸਾਨ ਬਣੇ ਰਹੇ। ਤੇ ਇਹਨਾਂ ਜੇ ਕੋਈ ਮਤਲਬ, ਮੈਂ ਤੇ ਕਈ ਵਾਰੀ ਇਮੋਸ਼ਨਲ ਹੋ ਕੇ ਇਹ ਵੀ ਗੱਲ ਕਹਿ ਦਿੰਦਾ ਹੁੰਦਾ ਕਿ ਇੱਕ ਤਾਂ ਜਿਨ੍ਹਾਂ ਪਰਿਵਾਰਾਂ ਨੂੰ ਇਹਨਾਂ ਨੇ ਬਚਾ ਕੇ ਘੱਲਿਆ, ਜੀ ਉਹਨਾਂ ਪਰਿਵਾਰਾਂ 'ਚ ਦੀਆਂ ਕੰਧਾਂ ਤੇ ਇਹਨਾਂ ਦੀ ਤਸਵੀਰ ਹੋਣੀ ਚਾਹੀਦੀ ਹੈ, ਔਰ ਆਉਣ ਵਾਲੀਆਂ ਨਸਲਾਂ ਨੂੰ ਇਹ ਦੱਸ ਕੇ ਜਾਣਾ ਚਾਹੀਦਾ ਵੀ ਇਸ ਬੰਦੇ, ਇਸ ਇਨਸਾਨ ਦੀ ਵਜ੍ਹਾ ਨਾਲ ਅਸੀਂ ਇੱਥੇ ਤੱਕ ਪਹੁੰਚੇ ਹਾਂ। ਬਹੁਤ ਸੋਹਣੀ। ਹਾਂ, ਇੱਧਰ ਵੀ ਕੁਝ ਲੋਕ ਸੀ ਜਿਨ੍ਹਾਂ ਨੇ, ਚੰਗੇ ਲੋਕ ਸੀਗੇ, ਜਿਨ੍ਹਾਂ ਨੇ ਮੁਸਲਮਾਨਾਂ ਨੂੰ ਉੱਧਰ ਸਹੀ ਸਲਾਮਤ ਭੇਜਿਆ। ਸੋ ਇਹ ਮੇਰੇ ਮਨ ਦੇ ਵਿੱਚ ਸੀਗੀਆਂ ਕਹਾਣੀਆਂ ਮੋਟੀਆਂ, ਜਿਨ੍ਹਾਂ ਕਰਕੇ ਮੇਰੇ ਨਾ ਦਿਲ ਦੇ ਵਿੱਚ ਵੱਡੀ ਖਾਹਿਸ਼ ਸੀ ਕਿ ਮੈਂ ਇਹਨਾਂ ਨੂੰ ਮਿਲਾਂ। ਦਾਮੀ ਸਾਹਿਬ, ਜਿਹੜਿਆਂ ਫੈਮਿਲੀਜ਼ ਨੂੰ ਇਹਨਾਂ ਨੇ ਬਚਾਇਆ, ਖਾਸ ਕਰ ਜਦੋਂ ਇੱਥੇ ਅਸੀਂ ਜ਼ਿਕਰ ਕਰਦੇ ਹਾਂ ਤੇ ਵੱਡੀ ਫੈਮਿਲੀ ਜਿਹੜੀ ਉਹ ਸਾਈ ਫੈਮਿਲੀ ਸਰ ਨਜ਼ਰ ਆਉਂਦੀ ਹੈ, ਸਰ ਨਸਰੁੱਲਾ ਖਾਨ ਔਰ ਸਰ ਸ਼ਕਰੁੱਲਾ ਖਾਨ ਦੀ। ਇਹਨਾਂ ਨੇ ਜਿਹੜੀ ਲੋਕਾਂ ਨੂੰ ਬਚਾਇਆ, ਤੁਸੀਂ ਕਿ ਉਹਨਾਂ ਦਾ ਕੋਈ ਐਸਾ ਸ਼ਖਸ ਮਿਲਾ ਉਹਨਾਂ ਲੋਕਾਂ ਦੇ ਵਿੱਚੋਂ ਜਿਨ੍ਹਾਂ ਦਾ ਕੋਈ ਇੰਟਰਵਿਊ ਕੀਤਾ ਕਦੇ? ਹਾਂ, ਨਹੀਂ, ਇਹ ਤਾਂ ਕਾਫੀ ਮਿਲੇ, ਕਿਉਂਕਿ ਹੋਇਆ ਇਸ ਤਰ੍ਹਾਂ ਕਿ ਜਿਹੜਾ ਨਾ ਸਿਆਲਕੋਟ ਆ ਜੀ, ਉਹਨੂੰ ਗੁਰਦਾਸਪੁਰ ਤੇ ਹੁਸ਼ਿਆਰਪੁਰ ਅਲੋਟ ਹੋਇਆ ਸੀਗਾ ਜੀ। ਸਾਡੇ ਨਾ ਹੁਸ਼ਿਆਰਪੁਰ ਦੇ ਵਿੱਚ ਇੱਕ ਤਹਿਸੀਲ ਆ ਦਸੂਹਾ, ਉੱਤਰ ਵੱਲ ਨਾਰਥ ਸਾਈਡ ਤੇ। ਉਹ ਦਸੂਹਾ ਦੇ ਵਿੱਚ ਕੋਈ 40-50 ਪਿੰਡ ਸੀਗੇ ਡੋਗਰਾਂ ਦੇ, ਤੇ ਸ਼ਾਇਦ 80 ਪਿੰਡ ਸੀਗੇ ਅਵਾਣਾ ਦੇ। ਹੁਣ ਇੰਨੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਆਏ, ਉਹ ਬਹੁਤੇ ਸਿਆਲਕੋਟੀ ਆਏ, ਤੇ ਮੈਨੂੰ ਬੜੇ ਲੋਕ ਮਿਲੇ, ਇੱਥੋਂ ਤੱਕ ਕਿ ਮੈਨੂੰ ਦੂਰੋਂ ਕਿਉਂਕਿ ਡਸਕੇ ਕੈਂਪ ਲੱਗਾ ਸੀਗਾ, ਦੂਰੋਂ ਆਏ ਲੋਕਾਂ ਨੇ ਵੀ ਦੱਸਿਆ ਵੀ ਜਦੋਂ ਅਸੀਂ ਕਿਸੇ ਹੋਰ ਤਹਿਸੀਲ ਚੋਂ ਵੀ ਡਸਕੇ ਆਏ ਆ, ਡਸਕੇ ਬੜਾ ਵਧੀਆ ਇੰਤਜ਼ਾਮ ਸੀਗਾ। ਖੁਦ ਜੌਹਰੀ ਸਾਹਿਬ ਗੇੜਾ ਮਾਰਦੇ ਸੀਗੇ ਔਰ ਉਹਦਾ ਖਿਆਲ ਰੱਖਦੇ ਸੀ। ਉੱਥੇ ਕੋਈ ਵੀ ਹਮਲਾ ਨਹੀਂ ਹੋਇਆ, ਕਿਉਂਕਿ ਅਸੀਂ ਦੇਖਿਆ ਵੀ ਬਹੁਤ ਵਾਰੀ ਕੈਂਪਾਂ 'ਤੇ ਹਮਲੇ ਹੋ ਜਾਂਦੇ ਸੀ, ਜ਼ਿਆਦਾ ਕਤਲੋਗਾਤ ਕੈਂਪਾਂ 'ਤੇ, ਰੇਲ ਗੱਡੀਆਂ 'ਤੇ, ਇਸ ਤਰ੍ਹਾਂ ਹੋਈ ਹੈ। ਪਰ ਡਸਕਾ ਇੱਕ ਅਜਿਹੀ ਜਗ੍ਹਾ ਸੀ, ਨਾ ਸਿਰਫ ਉੱਥੇ ਲੋਕਾਂ ਨੂੰ ਉਹਨਾਂ ਨੇ ਇਕੱਠੇ ਕੀਤਾ, ਉਹਨਾਂ ਦੀ ਖਾਦ ਖੁਰਾਕ ਦਾ ਵੀ ਖਿਆਲ ਰੱਖਿਆ, ਤੇ ਉਸ ਤੋਂ ਬਾਅਦ ਉਸ ਥਾਂ 'ਤੇ ਕੋਈ ਹਮਲਾ ਵੀ ਨਹੀਂ ਹੋਣ ਦਿੱਤਾ। ਸੋ ਇਸ ਤਰ੍ਹਾਂ ਦੇ ਮੈਨੂੰ ਕਾਫੀ ਲੋਕ ਮਿਲੇ ਜੀ ਜਿਨ੍ਹਾਂ ਨੇ ਸ਼ਾਹੀ ਖਾਨਦਾਨ ਦਾ ਜ਼ਿਕਰ ਕੀਤਾ। ਮੈਂ ਇੰਗਲੈਂਡ ਤੋਂ ਵੀ ਇੱਦਾਂ ਹੀ ਜ਼ੂਮ ਤੇ ਇੰਟਰਵਿਊ ਕੀਤੀ, ਉਹਨਾਂ ਨੇ ਜ਼ਿਕਰ ਕੀਤਾ। ਜਾਣੀ ਕਿ ਜਦੋਂ ਡਸਕੇ ਦਾ ਜ਼ਿਕਰ ਹੋਊਗਾ, ਜਿਵੇਂ ਵਜ਼ੀਰਾਬਾਦ ਦਾ ਵੀ ਜ਼ਿਕਰ ਹੋਊਗਾ, ਡਸਕੇ ਕੈਂਪ ਦਾ ਜ਼ਿਕਰ ਹੋਊਗਾ, ਤੇ ਸ਼ਕਰੁੱਲਾ ਖਾਨ ਹੋਣਾ ਦਾ ਜ਼ਿਕਰ ਆਉਣਾ ਹੀ ਆਉਣਾ, ਉਹ ਆਉਂਦਾ ਆ। ਸੋ ਇਸ ਕਰਕੇ ਮੈਂ ਇਹ ਮੰਨਦਾ ਕਿ ਇਸ ਤਰ੍ਹਾਂ ਦੇ ਬੰਦਿਆਂ ਦੇ ਨਾਂ ਤੇ ਤਾਂ ਕੋਈ ਅਵਾਰਡ ਵੀ ਸ਼ੁਰੂ ਹੋਣੇ ਚਾਹੀਦੇ ਆ, ਕੋਈ ਸਾਂਝੇ ਅਵਾਰਡ। ਬਹੁਤ ਸੋਹਣੀ ਗੱਲ ਹੈ, ਜਿਨ੍ਹਾਂ ਲੋਕਾਂ ਨੇ ਉਸ ਵੇਲੇ ਭਲਾਈ ਨੂੰ, ਅੱਛਾਈ ਨੂੰ ਇੱਕ ਸਿੰਬਲ ਦੇ ਤੌਰ ਤੇ ਬਣਾਇਆ, ਨਾ ਸਿਰਫ ਸਿੰਬਲ ਦੇ ਤੌਰ ਤੇ ਬਲਕਿ ਪ੍ਰੈਕਟੀਕਲੀ ਵੀ ਉਸ ਨੂੰ ਸਾਬਿਤ ਕੀਤਾ ਕਿ ਨਫ਼ਰਤ ਦੀ ਇਸ ਆਂਧੀ ਦੇ ਵਿੱਚ ਵੀ ਅਗਰ ਇਨਸਾਨ ਕੋਈ ਹੈ ਤੇ ਉਹ ਆਪਣੀ ਇਨਸਾਨੀਅਤ ਨਹੀਂ ਛੱਡਦਾ। ਸੋ ਮੈਂ ਸਹਿਮਤ ਹਾਂ 100% ਕਿ ਜਿਹੜੇ ਲੋਕਾਂ ਨੇ ਲੋਕਾਂ ਨੂੰ ਬਚਾਇਆ, ਸਾਨੂੰ ਉਹਨਾਂ ਦਾ ਜ਼ਿਕਰ ਕਰਨਾ ਚਾਹੀਦਾ ਹੈ, ਤਾਂ ਜੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਚੱਲੇ ਕਿ ਇਨਸਾਨ ਦਾ ਇਨਸਾਨ ਹੋਣਾ ਜਿਹੜਾ ਹੈ ਉਹ ਮਾਨੀ ਰੱਖਦਾ ਹੈ। ਹਾਲਾਤ ਜਿਸ ਤਰ੍ਹਾਂ ਦਾ ਵੀ ਹੋਣ, ਉਸ ਨੂੰ ਨਹੀਂ ਬਦਲ ਸਕਦੇ। ਦਾਮੀ ਸਾਹਿਬ, ਤੁਹਾਡੀਆਂ ਸਟੋਰੀਜ਼ ਤੋਂ ਮੈਂ ਤੇ ਬਹੁਤ ਕੁਝ ਪਾਇਆ ਹੈ। ਅਗਰ ਤੁਹਾਡੇ ਕੋਲ ਪੁੱਛਾਂ
ਕਿ ਜਿਸ ਤਰ੍ਹਾਂ ਪਹਿਲੇ ਮੇਰਾ ਸਵਾਲ ਮੈਂ ਪਹਿਲੇ ਹਿੱਸੇ ਦੇ ਵਿੱਚ ਕੀਤਾ ਸੀ ਕਿ ਕੁਝ ਐਸੀਆਂ ਸਟੋਰੀਜ਼ ਜਿਨ੍ਹਾਂ ਨੇ ਤੁਹਾਨੂੰ ਬਦਲ ਕੇ ਰੱਖ ਦਿੱਤਾ ਹੋਗਾ, ਉਹ ਕਿਹੜੀਆਂ ਸਟੋਰੀਜ਼? ਜੀ, ਇੱਕ ਤੇ ਨਾ ਇਹ ਜਦੋਂ ਮੈਂ ਨਾ ਬਜ਼ੁਰਗਾਂ ਨੂੰ ਮਿਲਿਆ ਜਿਹੜੇ 47 ਦੇ ਵਿੱਚ ਉਧਰੋਂ ਉੱਜੜ ਕੇ ਆਏ, ਉਹਨਾਂ ਦੇ ਦੁੱਖ ਸੁਣ ਕੇ ਇੱਕ ਤਾਂ ਮੇਰੀ ਪੂਰੀ ਪਰਸਨੈਲਿਟੀ ਇਸ ਤਰ੍ਹਾਂ ਚੇਂਜ ਹੋ ਗਈ ਕਿ ਨਿੱਕਾ ਮੋਟਾ ਦੁੱਖ ਹੁਣ ਦੁੱਖ ਨਹੀਂ ਲੱਗਦਾ, ਕੋਈ ਆਪਣਾ ਨਿੱਜੀ ਨੁਕਸਾਨ ਨਹੀਂ ਲੱਗਦਾ। ਜਦੋਂ ਕੋਈ ਪੀੜ ਹੁੰਦੀ ਆ ਜ਼ਿੰਦਗੀ ਦੇ ਵਿੱਚ, ਫਿਰ ਸੋਚੀਦਾ ਯਾਰ ਉਹ ਬੰਦੇ ਸੀਗੇ ਜਿਹੜੇ 40 ਜੀ ਉਹਨਾਂ ਦੀਆਂ ਅੱਖਾਂ ਸਾਹਮਣੇ ਕਤਲ ਹੋ ਗਏ ਘਰ ਦੇ, ਫਿਰ ਵੀ ਉੱਠੇ, ਫਿਰ ਵੀ ਉਹ ਜਿਉਂਦੇ ਰਹੇ, ਫਿਰ ਵੀ ਕਈ ਤਾਂ ਉਹਨਾਂ 'ਚ ਬੜੇ ਵੱਡੇ ਵੱਡੇ ਅਫਸਰ ਬਣੇ। ਸੋ ਇੱਕ ਤਾਂ ਇਹ ਇੱਕ ਪੂਰਾ ਹੀ ਅੰਦਰਲਾ ਸੌਫਟਵੇਅਰ ਚੇਂਜ ਕੀਤਾ ਇਹਨਾਂ ਕਹਾਣੀਆਂ ਨੇ। ਦੂਜਾ, ਕੁਝ ਕਹਾਣੀਆਂ ਜਿੱਦਾਂ ਨਾ ਦਿਲ ਤੇ ਉਕਰੀਆਂ ਜਾਂਦੀਆਂ ਆ। ਇੱਕ ਨਾ ਮੈਂ ਹੁਣ ਇੱਕ ਬੜੀ ਖੂਬਸੂਰਤ ਤੁਹਾਨੂੰ ਗੱਲ ਦੱਸਦਾ, ਇਹਦਾ ਪਿਛੋਕੜ ਤੇ ਬੜਾ ਦਰਦਨਾਕ ਆ। ਇੱਕ ਨਾ ਕਪੂਰਥਲੇ ਦੇ ਵਿੱਚ ਪਿੰਡ ਆ ਤੇ ਕੁਲਾਰਾ, ਉੱਥੇ ਵੀ ਪਿੰਡ ਦੇ ਬੰਦਿਆਂ ਨੇ ਨਾ ਪਿੰਡ ਦੇ ਮੁਸਲਮਾਨ ਮਾਰੇ ਸੀ। ਸਾਰਿਆਂ ਨੇ ਨਹੀਂ, ਬਚਾਉਣੇ ਵਾਲੇ ਘੱਟ ਸੀਗੇ, ਮਾਰਨ ਵਾਲੇ ਜੁੜ ਗਏ। ਤੇ ਚਲੋ ਉਹ ਇੱਕ ਮੈਂ ਵੀਡੀਓ ਕੀਤੀ ਆ ਬਾਬੇ ਸੂਬੇ ਦੀ, ਉਹ ਤੁਸੀਂ ਦੇਖਿਓ। ਹੁਣ ਜਿਹੜਾ ਅਗਲਾ ਉਹਦੀ ਗੱਲ ਆ, ਉਹ ਇੱਕ ਬੱਚਾ ਉਸ ਪਿੰਡ 'ਚ ਦੌੜਿਆ, ਉਸ ਪਿੰਡ ਦੇ ਵਿੱਚੋਂ ਇੱਕ ਬੱਚਾ ਦੌੜ ਕੇ ਨਾ ਉਹ ਨੇੜਲੇ ਪਿੰਡ ਚਲਾ ਗਿਆ ਜਿੱਥੇ ਉਹਦੀ ਫੁੱਫੀ ਰਹਿੰਦੀ ਸੀ, ਭੂਆ ਰਹਿੰਦੀ ਸੀ। ਉਹ ਚਲੋ ਖੈਰ ਥੋੜੀ ਦੇਰ ਬਾਅਦ ਉਹਦੀ ਉਹ ਰਿਸ਼ਤੇਦਾਰ ਵੀ ਚਲ ਗਏ ਪਾਕਿਸਤਾਨ, ਲੇਕਿਨ ਉਹ ਉੱਥੇ ਟਿਕਿਆ ਰਿਹਾ, ਉਹਨੂੰ ਉੱਥੇ ਦੇ ਪਿੰਡ ਦੇ ਸਿੱਖਾਂ ਨੇ ਰੱਖ ਲਿਆ। ਹੁਣ ਉਹ ਬਜ਼ੁਰਗ ਆ, ਪਿੰਡ ਦਾ ਚੌਕੀਦਾਰ ਆ। ਮੈਂ ਉਹਨੂੰ ਇੰਟਰਵਿਊ ਕੀਤਾ, ਉਹਦਾ ਤਕਰੀਬਨ ਸਾਰਾ ਪਰਿਵਾਰ ਮਾਰਿਆ ਗਿਆ ਸੀ। ਇੱਕ ਭੈਣ ਭਰਾ ਉਹਦੇ ਉਸੇ ਪਿੰਡ ਦੇ ਸਿੱਖ ਨੇ, ਫੌਜੀ ਨੇ, ਸੁੰਦਰ ਸਿੰਘ ਨੇ ਬਚਾ ਕੇ ਉੱਧਰ ਭੇਜੇ ਸੀ। ਉਹਨੇ ਸਾਰੇ ਬੱਚੇ ਆਪਣੇ ਘਰ ਲਕੋ ਲਏ ਤੇ ਇੱਕ ਦਿਨ ਰਾਤ ਨੂੰ ਗੱਡਾ ਜੋੜਿਆ, ਉਹਦੇ ਤੇ ਬਿਠਾਲ ਕੇ ਉਹਨਾਂ ਨੂੰ ਜਲੰਧਰ ਕੈਂਪ ਦੇ ਵਿੱਚ ਛੱਡ ਕੇ ਆਇਆ ਫੌਜੀ ਸੁੰਦਰ ਸਿੰਘ। ਉਹਦਾ ਇੱਕ ਹੱਥ ਕੱਟ ਹੋਇਆ ਸੀ ਸੈਕੰਡ ਵਰਲਡ ਵਾਰ ਦਾ। ਸੋ ਗੱਲ ਇਸ ਤਰ੍ਹਾਂ ਹੋਈ ਕਿ ਗੱਲ ਸਮਾਂ ਲੰਘਦਾ ਗਿਆ, ਫਿਰ ਉਹਨੂੰ ਉਹਦੇ ਆਪਣਾ ਭਰਾ ਤੇ ਭੈਣ ਵੀ ਮਿਲ ਗਏ ਉੱਧਰ, ਫਿਰ ਉਹ ਮਿਲਣ ਵੀ ਗਿਆ। ਹੁਣ ਕੀ ਗੱਲ ਹੋਈ ਕਿ ਉਸੇ ਪਿੰਡ ਦੇ ਇੱਕ ਮੁੰਡਾ ਸਵੀਡਨ 'ਚ ਰਹਿੰਦਾ, ਉਹਨੇ ਮੇਰੇ ਨਾਲ ਰਾਬਤਾ ਕੀਤਾ। ਕਹਿੰਦਾ ਜੀ ਤੁਸੀਂ ਸਾਡੇ ਪਿੰਡ ਦੇ ਇੱਕ ਬਜ਼ੁਰਗ ਦੀ ਵੀਡੀਓ ਪਾਈ ਆ, ਲੇਕਿਨ ਰਹਿੰਦਾ ਹੁਣ ਉਹ ਕਿਸੇ ਹੋਰ ਪਿੰਡ ਆ। ਮੈਂ ਉਹਨੂੰ ਗੱਲ ਕਹੀ, ਮੈਂ ਕਿਹਾ ਤੁਹਾਨੂੰ ਇੱਕ ਮੈਂ ਨਾ ਗੱਲ ਕਹਿਣ ਲੱਗਾ ਕੁਲਾਰ ਸਾਹਿਬ। ਕਹਿੰਦਾ ਕਹੋ। ਮੈਂ ਕਿਹਾ ਤੁਹਾਡੇ ਕੋਲ ਮੌਕਾ ਆਇਆ ਜਦੋਂ ਬਾਬਾ ਸੂਬਾ ਫੌਤ ਹੋ ਗਿਆ, ਕਬਰ 'ਚ ਦਫਨ ਹੋ ਗਿਆ, ਫਿਰ ਤੁਹਾਡੇ ਕੋਲ ਮੌਕਾ ਨਹੀਂ ਬਚਣਾ। ਤੁਹਾਡੇ ਕੋਲ ਇੱਕ ਮੌਕਾ ਆ ਵੀ ਤੁਸੀਂ ਪਿੰਡ ਦੇ ਜਿਹੜੇ ਚੰਗੇ ਬੰਦੇ ਆ, ਉਹ 10-20 ਬੰਦੇ ਇਕੱਠੇ ਹੋ ਕੇ ਬਾਬੇ ਸੂਬੇ ਨੂੰ ਆਪਣੇ ਪਿੰਡ ਲੈ ਕੇ, ਉਹਦੇ ਪਿੰਡ ਲੈ ਕੇ ਆਓ। 4-3 ਕਿਲੋਮੀਟਰ ਉਹਦਾ ਪਿੰਡ ਆ ਜਿੱਥੇ ਉਹ ਰਹਿ ਰਿਹਾ, ਤੇ ਉਹ ਤੋਂ ਮਾਫੀ ਮੰਗੋ ਜੋ 47 'ਚ ਹੋਇਆ। ਮਾਫੀ ਮੰਗੋ ਕਿ ਜਿਹੜੇ ਬੰਦੇ ਨੇ ਕੀਤਾ ਸੀ, ਉਹ ਜਿਹੜੇ ਬੰਦੇ ਨੇ ਕਤਲੋਗਾਤ ਕੀਤੀ ਸੀ, ਉਹਦੇ ਸਕੇ ਭਰਾ ਨੇ ਉਹਨੂੰ ਜ਼ਿੰਦਗੀ ਭਰ ਬੁਲਾਇਆ ਨਹੀਂ ਸੀ। ਇਹ ਵੀ ਇੱਕ ਪੱਖ ਸੀਗਾ ਕਿ ਤੁਹਾਡੇ ਪਿੰਡ ਦੇ ਵਿੱਚ ਸੁੰਦਰ ਸਿੰਘ ਵਰਗੇ, ਫੌਜੀ ਵਰਗੇ ਬੰਦੇ ਵੀ ਹੋਏ ਆ ਜਿਨ੍ਹਾਂ ਦੇ ਨਾਂ ਤੇ ਤੁਸੀਂ ਪਿੰਡ ਤੇ ਮਾਣ ਕਰ ਸਕਦੇ ਆ, ਲੇਕਿਨ ਜਿਹੜਾ ਇਹ ਕਲੰਕ ਆ ਉਹਨੂੰ ਧੋਣ ਦਾ ਇੱਕ ਮੌਕਾ ਤੁਹਾਡੇ ਤੋਂ ਹੈਗਾ। ਸੋ ਉਹ ਮੁੰਡੇ ਨੇ ਹੁਣ ਆਉਣਾ ਜੀ ਸਵੀਡਨ ਤੋਂ। ਫਿਰ ਮੈਂ ਉਹਦੀ ਕਹਾਣੀ ਲਿਖੀ। ਉਹ ਕਹਾਣੀ ਬਾਕੀ ਤਾਂ ਸਾਰੀ ਸੱਚੀ ਸੀ, ਲੇਕਿਨ ਜਿਹੜਾ ਮੈਂ ਉਹਨੂੰ ਮੋੜ ਦਿੱਤਾ, ਉਹ ਮੈਂ ਮੋੜ ਇਹ ਦਿੱਤਾ ਕਿ ਉਹਦਾ ਭਰਾ ਕਹਿੰਦਾ ਜੇ ਤੂੰ ਆਉਣਾ ਆ ਇੰਡੀਆ ਤੋਂ ਪਾਕਿਸਤਾਨ ਗੁਜਰਾਂਵਾਲੇ, ਤੂੰ ਯਾਰ ਮੇਰੇ ਲਈ ਨਾ ਇੱਕ ਤੋਹਫਾ ਲੈ ਕੇ ਆਈ। ਵਾਕਿਆ ਉਹਨੇ ਕਿਹਾ ਸੀ, ਉਹਨੇ ਪਿੰਡ ਦੀ ਮਿੱਟੀ ਮੰਗਵਾਈ ਸੀ। ਉਹ ਬੰਦਾ ਨਾ ਡਰਦਾ ਪੁਰਾਣੀਆਂ ਯਾਦਾਂ ਆ, ਲਾਸ਼ਾਂ ਆ, ਹਮਲਾ ਆ, ਨੇਜ਼ਿਆਂ, ਗਲੀ ਚੋਂ ਜਾਂਦੇ ਨੇਜ਼ੇ, ਉਹ ਸਾਰਾ ਕੁਝ ਉਹਨੂੰ ਦਿਸਦਾ। ਉਹ ਪਿੰਡ ਦੇ ਵਿੱਚ ਦਾਖਲ ਹੋ ਜਾਂਦਾ ਸੂਬਾ, ਤੇ ਉਹਨੂੰ ਉਹੀ ਬੰਦਾ ਮਿਲ ਜਾਂਦਾ ਜਿਹਨੇ ਉਹਦੇ ਪਿਓ ਚਾਚੇ ਤਾਏ ਨੂੰ ਕਤਲ ਕੀਤਾ ਹੁੰਦਾ। ਉਹ ਉਹਨੂੰ ਬੁਲਾਉਂਦਾ ਤੇ ਉਹ ਪੁੱਛਦਾ ਵੀ ਕਾਕਾ ਤੈਨੂੰ ਤੇਰਾ ਮੜੰਗਾ ਵੇਖਿਆ ਲੱਗਦਾ। ਕਹਿੰਦਾ ਹਾਂਜੀ ਮੈਂ ਫਲਾਨੇ ਨਾ ਉਹਦਾ ਪੁੱਤ ਆ। ਅੱਛਾ, ਕਹਿੰਦਾ ਲੈ ਵੀ ਤੂੰ ਤਾਂ ਬਹੁਤ ਵਧੀਆ, ਹੋਰ ਕਿੱਦਾਂ, ਕੀ ਆ, ਠੀਕ ਆ, ਕਿੱਥੇ ਰਹਿਣਾ, ਉੱਥੇ ਰਹਿਣਾ, ਠੀਕ ਆ, ਪਰਿਵਾਰ ਠੀਕ ਆ ਜੀ, ਸਭ ਕੁਝ ਠੀਕ ਆ। ਅੱਛਾ ਫਿਰ ਕਿੱਦਾਂ ਆ, ਦੱਸ ਤੇਰੀ ਕੀ ਸੇਵਾ ਕਰ ਸਕਦੇ ਆ। ਉਹ ਕਾਤਲ ਕਹਿੰਦਾ ਸੂਬੇ ਨੂੰ। ਸੂਬਾ ਕਹਿੰਦਾ ਵੀ ਚਾਚਾ ਜੋ ਮੈਨੂੰ ਚਾਹੀਦਾ ਉਹ ਤੇਰੇ ਕੋਲ ਨਹੀਂ ਹੈਗਾ, ਉਹਦੇ ਲਈ ਮੈਨੂੰ ਕਿਸੇ ਹੋਰ ਕੋਲ ਜਾਣਾ ਪੈਣਾ। ਭਰਾ ਮੇਰਾ ਇੱਕ ਪਾਕਿਸਤਾਨ 'ਚ ਰਹਿੰਦਾ,
ਉਹਨੇ ਕੋਈ ਤੋਹਫਾ ਮੰਗਾਇਆ ਸੀ, ਮੈਂ ਉਹ ਤੋਹਫਾ ਲੈਣ ਆਇਆ। ਉਹ ਪੁੱਛਦਾ ਤੂੰ ਕੀ ਲੈਣ ਆਇਆ? ਉਹ ਇਹ ਨਹੀਂ ਕਹਿੰਦਾ ਮੈਂ ਮਿੱਟੀ ਲੈਣ ਆਇਆ, ਲੈਣ ਉਹ ਮਿੱਟੀ ਗਿਆ ਸੀ। ਉਹ ਕਹਿੰਦਾ ਮੈਂ ਸੁੰਦਰ ਸਿੰਘ ਦੇ ਪੈਰਾਂ ਦੀ ਮਿੱਟੀ ਲੈਣ। ਆਹਾ, ਵਾਹ 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 ਵਾਹ। ਉਹ ਫੌਜੀ ਦੀ ਜਿਹਨੇ ਬੱਚੇ, ਉਹਦੇ ਭਰਾ, ਉਹਦੀ ਭੈਣ, 8-10 ਹੋਰ ਬੱਚੇ ਸਹੀ ਸਲਾਮਤ ਕੈਂਪ ਤੱਕ ਪਹੁੰਚਾਏ ਸੀ। ਸੋ ਆ ਉਹ ਲੋਕ ਨੇ ਜਿਨ੍ਹਾਂ ਦੇ ਪੈਰਾਂ ਦੀ ਮਿੱਟੀ ਚੁੰਮਣ ਨੂੰ ਜੀ ਕਰਦਾ ਹੈ, ਜਿਨ੍ਹਾਂ ਦੇ ਪੈਰਾਂ ਦੀ ਮਿੱਟੀ ਬੜੀ ਪਾਕ ਪਵਿੱਤਰ ਆ। ਇਹ ਸੁੰਦਰ ਸਿੰਘ ਹੁਣੀ ਸਾਡੇ ਹੀਰੋ ਨੇ। ਸੋ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ। ਇੱਕ ਕਹਾਣੀ ਹੈਗੀ ਆ ਗੁਜਰਾਂਵਾਲੇ ਦੀ, ਆ ਉਹ ਲਾਲੇਵਾਲ ਦੀ, ਲਾਲੇਵਾਲ ਪਿੰਡ ਦੀ। ਉਹ ਕਹਾਣੀ ਮੈਨੂੰ ਸਿਰਸਾ 'ਚ ਬੈਠੇ ਸੰਤ ਨਗਰ ਦੇ ਨੇੜੇ ਐਲਨਾਬਾਦ ਦੇ ਵਿੱਚ ਬੈਠੇ ਇੱਕ ਬਜ਼ੁਰਗ ਨੇ ਸੁਣਾਈ ਸੀ, ਮਾਸਟਰ ਅਮਰੀਕ ਸਿੰਘ ਹੁਣੀ। ਉਹਨਾਂ ਨੇ ਗੱਲ ਸੁਣਾਈ ਕਿ ਕਹਿੰਦੇ ਕਿ ਜਦੋਂ ਨਾ ਪਾਕਿਸਤਾਨ ਬਣ ਗਿਆ, ਮੇਰਾ ਇੱਕ ਕਲਾਸ ਫੈਲੋ ਸੀਗਾ, ਉੱਥੋਂ ਅਸੀਂ ਵਿਛੜ ਗਏ, ਅਸੀਂ ਇੱਧਰ ਆ ਗਏ। ਫਿਰ ਕਈ ਸਾਲਾਂ ਬਾਅਦ ਮੈਂ ਗਿਆ, ਮੈਂ ਉਹਨੂੰ ਲੱਭਦਾ ਉਹਦੇ ਮਤਲਬ ਪੁੱਛਿਆ ਵੀ ਕਿੱਥੇ ਰਹਿੰਦਾ। ਉਹ ਕਹਿੰਦੇ ਖੇਤਾਂ 'ਚ ਰਹਿੰਦਾ। ਮੈਂ ਖੇਤਾਂ 'ਚ ਗਿਆ ਤੇ ਉਹ ਇਕੱਲਾ ਹੀ ਸੀਗਾ। ਬਜ਼ੁਰਗ ਹੋਇਆ, ਕਹਿੰਦਾ ਹੋਇਆ ਤਾਂ ਕਹਿੰਦਾ ਮੈਂ ਵੀ ਬਜ਼ੁਰਗ ਹੀ ਸੀਗਾ। ਤੇ ਕਹਿੰਦਾ ਮੈਂ, ਕਹਿੰਦਾ ਪਛਾਣਿਆ ਨਹੀਂ। ਮੈਂ ਕਿਹਾ ਮੈਂ ਵੀ ਨਹੀਂ ਪਛਾਣਿਆ। ਚਲੋ ਖੈਰ, ਕਹਿੰਦਾ ਅਸੀਂ ਜੱਫੀ ਪਾ ਕੇ ਮਿਲੇ, ਰੋਏ ਤੇ ਬਹਿ ਕੇ ਗੱਲਾਂ ਕਰਦੇ ਰਹੇ। ਤੇ ਗੱਲਾਂ ਕਰਦਿਆਂ ਕਰਦਿਆਂ ਕਹਿੰਦਾ ਉਹ ਮੇਰੇ ਪਰਿਵਾਰ ਦਾ ਪੁੱਛਣ ਲੱਗ ਪਿਆ, ਮੈਂ ਉਹਦੇ ਪਰਿਵਾਰ ਦਾ। ਉਹ ਕਹਿੰਦਾ ਮੇਰੇ ਮੁੰਡੇ 3 ਸੀਗੇ, 2 ਹੁਣ ਸ਼ਹਿਰ ਰਹਿਣ ਲੱਗ ਪਏ, ਇੱਕ ਫੌਤ ਹੋ ਗਿਆ ਸੀ। ਅੱਛਾ, ਕਹਿੰਦਾ ਅੱਛਾ। ਫਿਰ ਗੱਲਾਂ ਚੱਲਦੀਆਂ ਰਹੀਆਂ। ਉਹਨਾਂ ਨੂੰ ਕਹਿੰਦਾ ਚਲੋ ਹੁਣ ਪਿੰਡ 'ਚ ਰਹਿਣਾ ਔਖਾ ਲੱਗਦਾ, ਬੱਚੇ ਗਾਹਾਂ ਪੜਾਉਣੇ ਆ, ਅਸੀਂ ਬੈਠੇ ਆ ਆਪਣੇ ਮਰਬਿਆਂ 'ਚ, ਜ਼ਮੀਨ 'ਚ, ਸਾਨੂੰ ਤਾਂ ਪਿੰਡ ਜਿਹੜਾ ਪਿੰਡ ਹੀ ਚੰਗਾ ਲੱਗਦਾ। ਗੱਲਾਂ ਚੱਲਦੀਆਂ ਰਹੀਆਂ। ਕਹਿੰਦਾ ਉਹ ਮੈਂ ਉਹਨੂੰ ਪੁੱਛਾਂ ਵੀ ਉਹ ਤੇਰੇ ਪੁੱਤ ਨਾਲ ਕੀ ਵਾਪਰਿਆ ਸੀ? ਕਹਿੰਦਾ ਪਹਿਲਾਂ ਤਾਂ ਦੱਸੇ ਨਾ। ਫਿਰ ਕਹਿੰਦਾ ਨਹੀਂ ਉਹ ਫੌਜੀ ਸੀਗਾ। ਕਹਿੰਦਾ ਫਿਰ ਮੈਂ ਹੋਰ ਅਗਾਂਹ ਗਿਆ, ਅੱਛਾ ਫੌਜੀ ਸੀ, ਫਿਰ ਫੌਤ ਕਿਵੇਂ ਹੋਇਆ? ਕਹਿੰਦਾ ਯਾਰ ਉਹ ਮੈਨੂੰ ਨਾ ਬਸ ਉਹਦੀ, ਕਹਿੰਦਾ ਜਦੋਂ 71 ਵਾਲੀ ਲੜਾਈ ਲੱਗੀ ਨਾ, ਕਹਿੰਦਾ ਉਹਦੀ ਬਾਰਡਰ ਤੇ ਡਿਊਟੀ ਲੱਗ ਗਈ ਤਾਂ ਮੈਨੂੰ ਮਿਲਣ ਆਇਆ। ਕਹਿੰਦਾ ਉਹਨੇ ਬੜਾ ਜ਼ੋਰ ਪਾਉਣ ਤੋਂ ਬਾਅਦ ਦੱਸਿਆ, ਉਹ ਦੱਸਣਾ ਨਹੀਂ ਸੀ ਚਾਹੁੰਦਾ। ਕਹਿੰਦਾ 71 ਦੀ ਜਦੋਂ ਜੰਗ ਲੱਗੀ ਤਾਂ ਮੈਨੂੰ ਮਿਲਣ ਆਇਆ ਤੇ ਮੈਨੂੰ ਕਹਿੰਦਾ ਵੀ ਮੇਰੀ ਨਾ ਬਾਰਡਰ ਤੇ ਡਿਊਟੀ ਲੱਗ ਗਈ ਆ, ਪਤਾ ਨਹੀਂ ਹੁੰਦਾ ਲੜਾਈ ਦੇ ਵਿੱਚ ਮੁੜਨਾ ਨਹੀਂ ਮੁੜਨਾ। ਚਲੋ ਮੈਂ ਕਿਹਾ ਵੀ ਤੁਹਾਨੂੰ ਮਿਲ ਕੇ ਜਾਵਾਂ। ਕਹਿੰਦਾ ਜਦੋਂ ਮੈਨੂੰ ਮਿਲ ਕੇ ਗਿਆ ਨਾ, ਮੈਂ ਉਹਨੂੰ ਇੱਕ ਗੱਲ ਕਹੀ। ਗੱਲ ਦੇਖੋ, ਸੁਣੋ ਰਜਾ ਸਾਹਿਬ, ਪੰਜਾਬੀਆਂ ਦੀਆਂ ਪਰਤਾਂ ਦੇਖੋ, ਪੰਜਾਬੀਆਂ ਦੀਆਂ ਗਹਿਰਾਈਆਂ ਵੇਖੋ, ਮੁਹੱਬਤ ਵੇਖੋ ਕਿ ਕਿਤੇ ਮਿਸਾਲ ਮਿਲਦੀ ਆ ਦੁਨੀਆ 'ਚ। ਕਹਿੰਦਾ ਮੈਂ ਉਹਨੂੰ ਕਿਹਾ ਸੀ, ਇਹ ਅਮਰੀਕ ਸਿੰਘ ਉਹਨਾਂ ਦਾ ਜਿਹੜਾ ਪਰਿਵਾਰ ਸੀ, ਇਹ ਨਾਮਧਾਰੀ ਪਰਿਵਾਰ ਆ ਜਿਹੜਾ ਗੋਲ ਚਿੱਟੀਆਂ ਪੱਗਾਂ ਬੰਨ੍ਹਦੇ।